ते नज़र। खबर ते नज़र प्रोग्राम दे विच इस टाइम मेरे नाल जुड़ चुके ने मिंटू गुरुसरिया जी मलोट स्टूडियोज़ तो। मिंटू जी निੱਘੀ जी आਇਆਂ ਨੂੰ प्यार भरी सत श्री अकाल। मिंटू जी 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 राजकरमवीर जी सत श्री अकाल जी। आवाज़ तुहाडी कट के आ रही है। इदा करते हैं मिंटू जी आप नहीं तो मैं लाइन दोबारा आप कनैक्ट करने की कोशिश करते हैं जी। तो दूजे नंबर ते कॉल कर लो जी। तो आप मिंटू जी इस तो पहलों जो रबता जो दोबारा कायम करते उस तो पहलों साडे अज के प्रोग्राम के जोड़े स्पॉन्सर्स आ उन्हों का जोड़ा नाल दे नाल जोड़ा धन्नवाद करते चाहते हैं। खालसा इंश्योरेंस एजेंसी वाले जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल करो नंबर 408-272-2500 दे। इस दे नाल कृष्ण धनोता जी यूबा सिटी तो, बचेतर सिंह चाहल जी फ्रेजनो तो, महेंद्र सिंह मनजीत कौर तखर मोडेस्टो तो, जसपाल सिंह सैक्रामेंटो तो, जस्सी गल प्लंबिंग वाले बेकर्सफील्ड तो, स्टोन सर्कल पार्क वाले सारे ही सीनियर्स बेकर्सफील्ड तो, प्रिंसीपल अवतार सिंह पन्नू बेकर्सफील्ड तो, जगतार सिंह आनंदपुरी यूनियन सिटी तो, जी एन टायर एंड लूब वाले जिन्होंने कोलों तुसीं ट्रक वाश करवा सकते हो, ऑयल चेंज करवा सकते हो, एयर ब्रेकों का काम करा सकते हो, नवे पुराने टायर तुसीं इन्हां तो खरीद सकते हो। 2 लोकेशन हैं इन्हां दीयां सेंटानेला दे विच ते मडेरा दे विच। होर जानकारी लिए कॉल करो निम्मा सहोता हुणां नूं नंबर 209-277-10-13 ਦੇ ਉੱਤੇ। ਤੇ ਆਪਾਂ ਸਰੋਤਿਓ ਜੁੜਦੇ ਹਾਂ ਮਿੰਟੂ ਹੁਣਾਂ ਦੇ ਨਾਲ ਲੋ ਸਟੂਡੀਓਜ਼ ਤੋਂ। ਬਸ ਇਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ ਜੀ। जी मिंटू जी जी आया नूं स्वागत है। सत श्री अकाल जी। जी शुक्रिया जी सारिਆਂ ਨੂੰ सत श्री अकाल। तो आओ हुण आपां जिहड़ियां अज दीयां खबरां उस दे उत्ते जिहड़ी नज़र बनाउणी शुरू करते हैं। पिछले दिनों दे विच जिहड़ा JNU दा लापता होया सी विद्यार्थी नजीब उस दे करके भी काफ़ी जिहड़ियां चर्चावां छिड़ियां सी। ते एक हुण नवां जिहड़ा कह लो भी मसला आया कहंदे भी उसने IS दे विच शामिल होण दे चर्चे सी पर हकीकत कुछ होर आ। देखो ਜਿਹੜਾ ਨਜ਼ੀਬ ਸੀਗਾ ਉਹ ਤੁਹਾਨੂੰ ਪਤਾ ਹੀ ਹੈ ਜਿਸ ਹਾਲਤ ਦੇ ਵਿੱਚ ਲਾਪਤਾ ਹੋਇਆ ਸੀਗਾ ਉਹ ਹਾਲਤ ਇਸ ਤਰ੍ਹਾਂ ਬਣੀ ਸੀਗੀ ਕਿ ਉਹਦਾ ਝਗੜਾ ਹੋਇਆ ਸੀਗਾ ABVP ਵਾਲਿਆਂ ਨਾਲ ਜੀ। ਉਸ ਤੋਂ ਬਾਅਦ ਉਹਨੇ ਆਪਣੇ ਘਰੇ ਟੈਲੀਫੋਨ ਕੀਤਾ, ਉਹਦੀ ਮਾਂ ਆਈ, ਜਦ ਤੱਕ ਉਹ ਉੱਥੇ ਪਹੁੰਚੀ ਹੋਸਟਲ ਦੇ ਵਿੱਚ ਉਦੋਂ ਤੱਕ ਉਹ ਲਾਪਤਾ ਹੋ ਚੁੱਕਾ ਸੀਗਾ ਜੀ। ਉਸ ਤੋਂ ਬਾਅਦ 4 ਮਹੀਨਿਆਂ ਬਾਅਦ ਉਹਦੇ ਘਰੇ ਇੱਕ ਚਿੱਠੀ ਆਉਂਦੀ ਆ। ਉਸ ਚਿੱਠੀ ਦੇ ਵਿੱਚ ਇੱਕ ਔਰਤ ਨੇ ਜਿਹੜੀ ਕਿ ਗੁੰਮਨਾਮ ਸੀਗੀ, ਉਸ ਔਰਤ ਨੇ ਲਿਖਿਆ ਸੀਗਾ ਕਿ ਨਜ਼ੀਬ ਨੂੰ ਮੈਂ ਅਲੀਗੜ੍ਹ ਮਿਲੀ ਹਾਂ। ਅਲੀਗੜ੍ਹ ਉਹ ਮੈਨੂੰ ਮਿਲਿਆ ਤੇ ਬਹੁਤ ਘਬਰਾਇਆ ਹੋਇਆ ਸੀਗਾ। ਉਸਨੇ ਮੈਨੂੰ ਦੱਸਿਆ ਸੀਗਾ ਕਿ ਮੈਨੂੰ ਇੱਥੇ ਬੰਦੀ ਬਣਾ ਕੇ ਰੱਖਿਆ ਗਿਆ ਤੇ ਉਹ ਕਹਿੰਦੀ ਇੱਕ ਬਾਅਦ ਦੇ ਵਿੱਚ ਉਹ ਚਲਿਆ ਗਿਆ ਜਾਂ ਉਹਨੂੰ ਕੋਈ ਲੈ ਗਿਆ ਮੈਨੂੰ ਨਹੀਂ ਪਤਾ, ਪਰ ਮੈਂ ਉਹਦੀ ਹੈਲਪ ਨਹੀਂ ਕਰ ਸਕੀ, ਉਹਨੇ ਮੇਰੇ ਤੋਂ ਹੈਲਪ ਮੰਗੀ ਸੀਗੀ। ਉਦੋਂ ਬਾਅਦ ਫਿਰ ਇੱਕ ਹੋਰ ਚਰਚਾ ਚੱਲ ਪਿਆ। ਅਸਲ ਦੇ ਵਿੱਚ ਕਹਾਣੀ ਨਾ ਜਿਹੜੀ ਥੋੜੀ ਜਿਹੀ ਉਹ ਰਲਗੱਡ ਹੋ ਗਈ ਜਿਹਦੇ ਕਰਕੇ ਭਾਰਤ ਦੇ ਵਿੱਚ ਬਹੁਤ ਵੱਡਾ ਮਸਲਾ ਖੜਾ ਹੋ ਗਿਆ ਇਸ ਚੀਜ਼ ਨੂੰ ਲੈ ਕੇ। ਹੋਇਆ ਕਿ 21 ਸਤੰਬਰ ਨੂੰ ਇੱਕ ਖਬਰ ਆਉਂਦੀ ਹੈ। ਉਸ ਖਬਰ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਤਮਿਲਨਾਡੂ ਦਾ ਵੈਲੂਰ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਜਿਹੜਾ, ਉੱਥੇ MTech ਦਾ ਇੱਕ ਵਿਦਿਆਰਥੀ ਸੀਗਾ ਨਜ਼ੀਬ, ਉਹਦਾ ਨਾਂ ਵੀ ਨਜ਼ੀਬ ਸੀਗਾ, ਉਹ IS ਦੇ ਨਾਲ ਸੀਰੀਆ 'ਚ ਚਲੇ ਗਿਆ ਜੀ। ਔਰ ਉਹਦੀ ਮਾਂ ਨੇ ਵੀ ਪੁਸ਼ਟੀ ਕਰ ਦਿੱਤੀ ਸੀਗੀ ਕਿ ਉਹਨੇ ਮੈਨੂੰ ਜਾਣ ਲੱਗੇ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਣੇ ਟਿਕਾਣੇ ਲੱਗ ਗਿਆ। ਔਰ ਉਹ ਬੰਦਾ ਜਿਹੜਾ ਗਿਆ ਸੀਗਾ ਉਹ ਹੈਦਰਾਬਾਦ ਵਾਇਆ ਈਰਾਨ ਤੇ ਫਿਰ ਸੀਰੀਆ ਪਹੁੰਚਿਆ ਸੀਗਾ। ਹੁਣ ਹੋਇਆ ਕਿ ਇਸੇ ਚੀਜ਼ ਨੂੰ ਲੈ ਕੇ ਪਿਛਲੀ ਮਾਰਚ 2017 ਨੂੰ ਟਾਈਮਜ਼ ਆਫ ਇੰਡੀਆ ਨੇ ਇੱਕ ਖਬਰ ਲਾ ਦਿੱਤੀ। ਉਸ ਖਬਰ ਦੇ ਵਿੱਚ ਉਹਨਾਂ ਨੇ ਨਜ਼ੀਬ ਦਾ ਨਾਂ ਲਿਖ ਦਿੱਤਾ ਕਿ YouTube ਤੇ ਉਹ IS ਨਾਲ ਜੁੜਿਆ ਕੰਟੈਂਟ ਦੇਖਦਾ ਰਹਿੰਦਾ ਸੀਗਾ, ਉਹਦੀ ਰੁਚੀ ਸੀ ਇੱਧਰ। ਤੇ ਬਾਅਦ ਦੇ ਵਿੱਚ ਉਸ ਅਖਬਾਰ ਦੀ ਆਲੋਚਨਾ ਵੀ ਬੜੀ ਜ਼ਿਆਦਾ ਹੋਈ। ਤਾਂ ਹੋਇਆ ਕੀ ਆ ਕਿ ਹੁਣ ਉਸ ਖਬਰ ਨੂੰ ਕੱਢ ਕੇ ਜਿਹੜੀਆਂ ਮੈਂ ਤੁਹਾਨੂੰ 2 ਵੱਖ-ਵੱਖ ਖਬਰਾਂ ਦੱਸੀਆਂ, ਇੱਕ ਉਹ ਨਜ਼ੀਬ ਜਿਹੜਾ ਲਾਪਤਾ ਹੋਇਆ, ਦੂਸਰਾ ਉਹ ਨਜ਼ੀਬ ਜਿਹੜਾ IS ਜੁਆਇਨ ਕਰ ਗਿਆ। ਤਾਂ ਇਹਨਾਂ ਨੂੰ ਰਲਾ ਕੇ, ਕਿਉਂਕਿ ਚਿਹਰਾ ਮਹਾਂਦਰਾ ਵੀ ਇਹਨਾਂ ਦਾ ਮੁੰਡਿਆਂ ਦਾ ਥੋੜਾ ਆਪੋ ਵਿੱਚ ਵੀ ਰਲਦਾ ਸੀ ਕਿਉਂਕਿ ਹਮ ਉਮਰ ਸਨ ਦੋਨੇ, ਪਰ ਹੈ ਚਿਹਰਾ ਅੱਡੋ ਅੱਡ ਸੀ, ਪਰ ਥੋੜਾ ਬਹੁਤ ਹਾਵ ਭਾਵ ਜਿਹੜਾ ਚਿਹਰੇ ਦਾ ਇੱਕੋ ਜਿਹਾ ਸੀਗਾ।
ਹੋਇਆ ਕਿ ਸ਼ਰਾਰਤੀਆਂ ਨੇ, ਉਹ ਸ਼ਰਾਰਤੀ ਕਿਹੜੇ ਤੁਹਾਨੂੰ ਪਤਾ ਹੀ IT ਸੈੱਲ ਵਾਲੇ ਕੌਣ ਆ, ਤਾਂ ਉਹਨਾਂ ਨੇ ਉਹ ਵਧੀਆ ਦਾੜੀ ਥੋੜੀ ਜਿਹੀ ਫੋਟੋ ਜਿਹੜੀ ਦਿਖਾ ਕੇ ਉਹ ਇਸ ਤਰ੍ਹਾਂ ਫੈਲਾ ਦਿੱਤਾ ਕਿ ਨਜ਼ੀਬ ਜਿਹੜਾ JNU ਵਾਲਾ ਉਹ IS ਜੁਆਇਨ ਕਰ ਗਿਆ। ਤੇ ਅਸੀਂ ਪਹਿਲਾਂ ਕਹਿੰਦੇ ਸਾਂ ਕਿ ਇਹ ਬੰਦਾ IS ਨਾਲ ਸੰਬੰਧਿਤ ਹੈ, ਉਹਨਾਂ ਦੇ ਨਾਲ ਰੁਚੀਆਂ ਰੱਖਣ ਵਾਲਾ ਬੰਦਾ, ਤਾਂ ਉੱਧਰ ਚਲੇ ਗਿਆ। ਐਵੇਂ ਇਹਦੇ ਲਾਪਤਾ ਹੋਣ ਦੀ ਕਹਾਣੀ ਕਰੀ ਜਾ ਰਹੀ ਹੈ। ਤਾਂ ਇਹਦੇ ਵਿੱਚ ਹੋਇਆ ਕਿ ਸੰਘ ਦਾ ਬਹੁਤ ਵੱਡਾ ਇੱਕ ਨੇਤਾ ਰਾਮ ਮਾਧਵ ਨੇ ਉਹ ਫੋਟੋ, ਉਹ ਖਬਰ ਸਾਰੀ ਜਿਹੜੀ ਚੱਕ ਕੇ ਤੇ ਟਵੀਟ ਕਰ ਦਿੱਤੀ। ਫਿਰ ਲੋਕਾਂ ਨੇ ਉਹਨਾਂ ਆਖਿਆ ਕਿ ਕਿਉਂ ਲੋਹੜੇ ਮਾਰਦੇ ਪਏ ਹੋ, ਇਹ ਮੁੰਡਾ ਨਜ਼ੀਬ ਹੋ ਰਿਹਾ ਜਿਹਦੀ ਤੁਸੀਂ ਗੱਲ ਕਰਦੇ ਹੋ, ਔਰ ਤੁਸੀਂ ਇਹਨੂੰ ਪ੍ਰਚਾਰ ਰਹੇ ਹੋ ਕਿ JNU ਦਾ ਜਿਹੜਾ ਲਾਪਤਾ ਨਜ਼ੀਬ ਹੈ, ਜਿਹਦੇ ਬਾਰੇ ਕਿਹਾ ਜਾਂਦਾ ਕਿ ABVP ਦੇ ਉਹ ਕਾਰਕੁਨਾਂ ਦੇ ਨਾਲ ਲੜਿਆ ਤੇ ਉਸ ਤੋਂ ਬਾਅਦ ਲਾਪਤਾ ਹੋ ਗਿਆ, ਇਹ ਨਜ਼ੀਬ ਤੇ IS ਵਾਲੇ ਨਾਲ ਤੁਰਿਆ ਫਿਰਦਾ। ਉਹ ਕਹਿੰਦੇ ਝੂਠ ਨਾ ਫੈਲਾਓ, ਉਹ ਨਜ਼ੀਬ ਕੇਰਲ ਦਾ ਨਜ਼ੀਬ ਆ, ਇਹ ਨਜ਼ੀਬ ਜਿਹੜਾ ਆ ਇਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ। ਸੋ ਫਿਰ ਰਾਮ ਮਾਧਵ ਨੂੰ ਮਾਫ਼ੀ ਮੰਗਣੀ ਪਈ ਹੈ ਬਕਾਇਦਾ, ਪਰ ਪੂਰੇ ਭਾਰਤ ਦੇ ਵਿੱਚ ਇੱਕ ਵਾਰੀ ਇਹ ਜਿਹੜੀ ਫੋਟੋ ਸੀਗੀ ਉਹ ਸਰਕੂਲੇਟ ਕਰ ਦਿੱਤੀ ਗਈ, ਵਾਇਰਲ ਕਰ ਦਿੱਤੀ ਗਈ, ਤਾਂ WhatsApp ਤੇ ਪੂਰਾ ਪ੍ਰਚਾਰ ਆਇਆ ਪਿਆ, ਜਦ ਕਿ ਹਕੀਕਤ ਇਹ ਆ ਕਿ ਉਹ ਨਜ਼ੀਬ ਹੋਰ ਸੀਗਾ। ਇਹ ਗੱਲ ਵੱਖਰੀ ਹੈ ਕਿ ਝੂਠ ਤੁਹਾਨੂੰ ਪਤਾ ਹੀ ਹੈ ਉਹਦੀ ਜ਼ੁਬਾਨ ਬੜੀ ਲੰਬੀ ਹੁੰਦੀ ਹੈ, ਪਰ ਸੱਚ ਦੀ ਉਮਰ ਬਹੁਤ ਲੰਬੀ ਹੁੰਦੀ ਹੈ। ਸੱਚ ਕਿਤੇ ਨਾ ਕਿਤੇ ਫਿਰ ਸਰਵਾਈਵ ਕਰ ਹੀ ਜਾਂਦਾ। ਸੋ ਇਹ ਜਿਹੜੀਆਂ ਚੀਜ਼ਾਂ ਵਾਪਰੀਆਂ ਨੇ ਉਹਦੇ ਵਿੱਚ ਤੁਸੀਂ ਰਾਮ ਮਾਧਵ ਦਾ ਜ਼ਰੂਰ ਰੋਲ ਦੇਖੋ ਕਿ ਇਹ ਬੰਦੇ ਕਿਸੇ ਤੱਥ ਨੂੰ ਚੈੱਕ ਨਹੀਂ ਕਰਦੇ, ਕਿਸੇ ਇਹ ਸਬੂਤ ਨੂੰ ਨਹੀਂ ਦੇਖਦੇ, ਸਿਰਫ ਇਹੋ ਚੀਜ਼ ਦੇਖਦੇ ਆ ਕਿ ਆਹ ਸਾਡੀ ਚੀਜ਼ ਵਿਚਾਰਧਾਰਾ ਦੇ ਉਲਟ ਆ, ਇਹਨੂੰ ਅਸੀਂ ਹਵਾ ਦੇਣੀ ਆ। ਇਹਨਾਂ ਨੂੰ ਜ਼ਰੂਰ ਕਹਿ ਕੇ ਥੋੜਾ ਜਿਹਾ ਦੇਖ ਕੇ ਚੱਲਿਆ ਕਰਨਗੇ। ਪਰੇਸ਼ ਰਾਵਲ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀਗਾ। ਉਹ ਜਿਹੜੀ ਕਾਮਰੇਡ ਆਗੂ ਆ ਰਣਜੀਤ ਰਾਏ, ਲੇਖਕਾ ਵੀ ਬਹੁਤ ਤਗੜੀ ਆ, ਉਸ ਬੀਬੀ ਦੀ ਇੱਕ ਖਬਰ ਇਹਨਾਂ ਨੇ ਚੱਕ ਕੇ ਤੇ ਬਹੁਤ ਜ਼ਿਆਦਾ ਫੈਲਾ ਦਿੱਤੀ। ਬਾਅਦ ਚ ਹਕੀਕਤ ਇਹ ਨਿਕਲੀ ਕਿ ਉਹ ਖਬਰ ਅਸਲ ਦੇ ਵਿੱਚ ਪਲਾਂਟ ਕੀਤੀ ਗਈ ਸੀ। ਤੇ ਪਲਾਂਟ ਕਿੱਥੇ ਕੀਤੀ ਗਈ ਸੀ? ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਆ ਉੱਥੇ, ਉੱਥੋਂ ਦੀ ਖਬਰ ਚੱਕ ਕੇ ਉੱਥੋਂ ਦੀ ਇੱਕ ਵੈਬਸਾਈਟ ਵੱਲੋਂ ਪਲਾਂਟ ਕੀਤੀ ਖਬਰ ਨੂੰ ਚੱਕ ਕੇ ਤੇ ਇਹਨਾਂ ਨੇ ਅੱਗੇ ਸ਼ੇਅਰ ਕਰ ਦਿੱਤਾ ਔਰ ਬਹੁਤ ਵੱਡਾ ਇਸ਼ੂ ਬਣਾ ਦਿੱਤਾ। ਸੋ ਜ਼ਰੂਰਤ ਹੈ ਕਿ ਥੋੜੇ ਜਿਹੇ ਧਿਆਨ ਨਾਲ ਚੱਲਣ। ਪਰ ਨਜ਼ੀਬ ਦੀ ਮਾਂ ਜਿਹੜੀ ਵਿਚਾਰੀ ਧੱਕੇ ਖਾਂਦੀ ਪਈ ਆ, ਉਹਦੇ ਜਿਹੜੇ ਜ਼ਖਮ ਸੀਗੇ ਉਹ ਇੱਕ ਵਾਰ ਫਿਰ ਕੁਰੇਦੇ ਗਏ ਆ ਇਸ ਘਟਨਾ ਦੇ ਨਾਲ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਗੁਜਰਾਤ ਦੇ ਵਿੱਚ ਇੱਕ ਦਲਿਤ ਨੌਜਵਾਨ ਨੂੰ ਮੁੱਛ ਰੱਖਣ ਦੇ ਕਰਕੇ ਬੇਰਹਿਮੀ ਨਾਲ ਕੁੱਟਿਆ ਗਿਆ। ਸਾਡੇ ਤਾਂ ਦੇਖ ਲਓ ਕਿ ਪੰਜਾਬ ਦੇ ਵਿੱਚ ਕਲਾਕਾਰ ਵੀ ਰੱਖੀ ਫਿਰਦੇ ਆ, ਜਿਹੜੇ ਹੋਰ ਦੂਸਰੇ ਤੀਸਰੇ ਜੋ ਵੀ ਆ ਜਿਹੜਾ ਸ਼ੌਂਕ ਹੋਵੇ ਸਾਰੇ ਰੱਖੀ ਫਿਰਦੇ ਆ। ਤੇ ਹੁਣ ਤੇ ਗਾਣੇ ਵੀ ਸਾਡੇ ਤੋਂ ਮੁੱਛਾਂ ਦੇ ਬਹੁਤ ਬਣਦੇ ਆ, ਜੱਟ ਨੇ ਮੁੱਛ ਰੱਖੀ ਕੀਤਾ ਟਨਫਾਰਮ ਕੀਤਾ, ਇੱਥੇ ਕੋਈ ਪਾਬੰਦੀ ਨਹੀਂ। ਪਰ ਗੁਜਰਾਤ ਦੇ ਵਿੱਚ ਇਹ ਮੇਰੇ ਖਿਆਲ ਦੇ ਨਾਲ 8-9 ਮਹੀਨਿਆਂ ਦੇ ਵਿੱਚ ਦੂਸਰੀ ਘਟਨਾ ਹੈ। ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਅਕਤੂਬਰ ਦੇ ਵਿੱਚ ਗਾਂਧੀ ਨਗਰ ਦੇ ਲਿਮੋਦਰਾ ਪਿੰਡ ਦੇ ਵਿੱਚ 2 ਮੁੰਡਿਆਂ ਨੂੰ ਫੜ ਕੇ ਬਹੁਤ ਕੁੱਟਿਆ ਗਿਆ ਸੀ। ਉਹਦਾ ਕਾਰਨ ਇਹ ਸੀਗਾ ਕਿ ਉਹ ਦਲਿਤ ਪਰਿਵਾਰ ਦੇ ਨਾਲ ਤਾਲੁਕਾਤ ਰੱਖਦੇ ਸਨ ਔਰ ਦੋਨਾਂ ਨੇ ਮੁੱਛਾਂ ਰੱਖੀਆਂ ਹੋਈਆਂ ਸਨ, ਜਿੱਦਾਂ ਇੱਧਰ ਸਾਡੇ ਪੰਜਾਬੀ ਮੁੰਡੇ ਰੱਖਦੇ ਆ। ਤਾਂ ਇਸ ਕਰਕੇ ਜਿਹੜੀਆਂ ਸਵਰਨ ਜਾਤੀਆਂ ਸੀਗੀਆਂ ਉਹ ਥੋੜੀਆਂ ਨਾਰਾਜ਼ ਹੋ ਗਈਆਂ ਕਿ ਦਲਿਤਾਂ ਦੇ ਮੁੰਡੇ ਵੀ ਹੁਣ ਮੁੱਛਾਂ ਨੂੰ ਵੱਟ ਦਿਆ ਕਰਨਗੇ, ਮੁੱਛਾਂ ਨੂੰ ਖਾ ਦਿਆ ਕਰਨਗੇ। ਤਾਂ ਉਹਨਾਂ ਨੇ ਚੱਕ ਕੇ ਉਹਨਾਂ 2 ਮੁੰਡਿਆਂ ਨੂੰ ਕੁੱਟ ਕੇ ਮਰਨਾਊ ਕਰ ਦਿੱਤਾ ਸੀਗਾ। ਤਾਂ ਆਹ ਹੁਣ ਨਵੀਂ ਇੱਕ ਘਟਨਾ ਆ ਗਈ ਹੈ। ਇਹਦੇ ਵਿੱਚ ਵੀ ਇੱਕ ਸਟੂਡੈਂਟ ਮੁੰਡਾ ਸੀਗਾ, ਪਿੰਡ ਆਇਆ ਹੋਇਆ ਸੀਗਾ, ਸ਼ਹਿਰ ਦੀ ਹਵਾ ਮਾੜੀ ਮੋਟੀ ਕਿਤੇ ਵਿਚਾਰੇ ਨੂੰ ਲੱਗੀ ਹੋਣੀ ਆ। ਉਹ ਕਹਿੰਦਾ 2 ਸਾਲ ਹੋ ਗਏ ਸੀ ਮਿਹਨਤ ਦੇ ਨਾਲ ਮੁੱਛਾਂ ਵਧਾਈਆਂ ਤੇ ਚਸ਼ਮਾ ਲਾ ਕੇ ਮੈਂ ਜਦੋਂ ਪਿੰਡ 'ਚ ਗਿਆ ਤੇ ਇਹਨਾਂ ਨੂੰ ਵੱਟ ਚੜ ਗਿਆ ਔਰ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਮੈਨੂੰ ਕੁੱਟਿਆ। ਨਾ ਸਿਰਫ ਕੁੱਟਿਆ, ਮੇਰੀ ਮੁੱਛ ਵੀ ਮੁੰਨ ਕੱਟੀ ਆ ਔਰ ਮੁੱਛ ਹੀ ਨਹੀਂ ਮੰਨੀ, ਜਿਹੜਾ ਉਹਦਾ ਮਾਂ ਬਾਪ ਸੀ ਉਹਨੂੰ ਵੀ ਕੁੱਟਿਆ ਗਿਆ, ਜ਼ਲੀਲ ਕੀਤਾ ਗਿਆ ਔਰ ਸ਼ਰੇਆਮ ਇਹ ਕਿਹਾ ਗਿਆ ਕਿ ਇਹ ਮੁੱਛਾਂ ਤੁਸੀਂ ਰੱਖੋਗੇ, ਇਹ ਹੁਣ ਜਿਹੜੇ ਕੰਮ ਠਾਕੁਰ ਕਰਦੇ ਤੁਸੀਂ ਕਰੋਗੇ ਤੇ ਠਾਕੁਰ ਕਿੱਧਰ ਜਾਣਗੇ। ਉਹ ਇੱਕ ਵਾਰ ਫਿਰ ਉਹੀ ਮਸਲਾ ਜਿਹੜਾ ਜਿਵੇਂ ਅੱਗੇ ਅਕਤੂਬਰ ਵਾਲਾ ਆਪਾਂ ਚਰਚਾ ਚ ਲਿਆਂਦਾ ਹੈ ਕਿ ਅਕਤੂਬਰ ਦੇ ਮਹੀਨੇ ਚ ਵੀ ਉੱਥੇ ਬਵਾਲ ਹੋ ਗਿਆ ਸੀ ਔਰ ਬਹੁਤ ਵੱਡੇ ਪੱਧਰ ਤੇ ਦਲਿਤ ਇਕੱਠੇ ਹੋ ਗਏ ਸੀਗੇ, ਜਿਹਦਾ ਨਤੀਜਾ ਵੀ ਤੁਹਾਨੂੰ ਇਲੈਕਸ਼ਨ ਚ ਦੇਖਣ ਨੂੰ ਮਿਲਿਆ ਹੀ ਆ ਕਿ ਕਿੱਦਾਂ ਮਰ ਕੇ ਇਹ ਆਪਣੀ ਸੱਤਾ ਕਾਇਮ ਰੱਖ ਸਕੇ ਉੱਥੇ ਬਹੁਤ ਰੜਾ ਕੇ। ਸੋ ਇਹ ਚੀਜ਼ ਜਿਹੜੀ ਹੈ ਇਹ ਉੱਥੇ ਵਾਰ-ਵਾਰ ਵਾਪਰਦੀ ਹੈ। ਉੱਦਾਂ ਗੁਜਰਾਤ ਨੂੰ ਮਾਡਲ ਕਿਹਾ ਜਾਂਦਾ, ਪਰ ਇਸ ਮਾਮਲੇ ਚ ਵੀ ਗੁਜਰਾਤ ਹੋਰ 5-7 ਮਾਡਲਾਂ ਵਰਗਾ ਹੀ ਮਾਡਲ ਆ ਜਿੱਥੇ ਦਲਿਤਾਂ ਨੂੰ ਇਸ ਤਰ੍ਹਾਂ ਦੁਰਕਾਰਿਆ ਜਾਂਦਾ, ਇਸ ਤਰ੍ਹਾਂ ਫਟਕਾਰਿਆ ਜਾਂਦਾ ਔਰ ਕਈ ਵਾਰ ਬੇਰਹਿਮੀ ਨਾਲ ਮਾਰਿਆ ਵੀ ਜਾਂਦਾ। ਵੈਸੇ
ਸਾਰੇ ਇੰਡੀਆ 'ਚ ਕਿਤੇ ਨਾ ਕਿਤੇ ਇਹ ਬਿਮਾਰੀ ਹੈਗੀ ਆ। ਕਿਤੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਕਿ ਕੋਈ ਮੁੰਡਾ ਦਲਤਾਂ ਦਾ ਲੂੰਗੀ ਬੰਨ੍ਹ ਕੇ ਤੁਰਿਆ ਜਾਵੇ ਤੇ ਲੂੰਗੀ ਉਹ ਗਿੱਟਿਆਂ ਤੋਂ ਚੁੱਕ ਲਵੇ। ਜਿਵੇਂ ਸਾਡੇ ਨੀ ਇੱਧਰ ਕਈ ਮਸਤੇ ਹੁੰਦੇ ਤੇ ਉਹ ਚਾਦਰਾ ਚੁੱਕ ਕੇ ਤੁਰਦੇ ਆ, ਏਦਾਂ ਇੱਕ ਰਾਜ ਦੇ ਵਿੱਚ ਝਾਰਖੰਡ ਸੀ ਸ਼ਾਇਦ, ਉਹਦੇ ਵਿੱਚ ਇੱਕ ਦਲਿਤ ਨੌਜਵਾਨ ਇਸ ਤਰ੍ਹਾਂ ਲੂੰਗੀ ਚੁੱਕ ਕੇ ਤੁਰਿਆ ਜਾਂਦਾ ਸੀ ਗਿੱਟਿਆਂ ਤੋਂ, ਤੇ ਉਹਦੇ ਗਿੱਟੇ ਹੀ ਵੱਢ ਦਿੱਤੇ ਗਏ ਸੀਗੇ। ਇਸ ਤੋਂ ਇਲਾਵਾ ਇੱਕ ਚੱਕੀ ਜਿਹੜੀ ਆ ਆਟਾ ਚੱਕੀ ਹੁੰਦੀ ਆ, ਉਹਦੇ ਉੱਤੇ ਜਾ ਕੇ ਦਲਿਤ ਨੇ ਦਾਣਾ ਚੁੱਕ ਲਿਆ ਸੀਗਾ, ਔਰ ਉੱਥੇ ਕੋਲ ਇੱਕ ਟੀਚਰ ਖੜਾ ਸੀਗਾ ਜਿਹੜਾ ਅਧਿਆਪਕ ਸੀ ਕਿਤੇ ਵਜੋਂ, ਉਹਨੂੰ ਗੁੱਸਾ ਚੜਿਆ, ਸਵਰਨ ਜਾਤੀਆਂ ਨਾਲ ਸੰਬੰਧਿਤ ਸੀਗਾ, ਤੇ ਉਹਨੇ ਉਹਦਾ ਗਾਟਾ ਹੀ ਲਾ ਦਿੱਤਾ ਸੀਗਾ, ਕਹਿੰਦਾ ਕਿ ਤੂੰ ਸਾਰੀ ਚੱਕੀ ਪਿੱਟ ਕੱਟੀ ਆ। ਸੋ ਸਾਡੇ ਇੱਥੇ ਪਤਾ ਨਹੀਂ ਕੀ ਸਰਾਪ ਹੋਇਆ ਇਸ ਧਰਤੀ ਨੂੰ ਕਿ ਅੱਜ ਦੇ ਦੌਰ ਦੇ ਵਿੱਚ ਵੀ ਜਦੋਂ ਕੈਲੰਡਰ ਬਦਲ ਕੇ ਅਸੀਂ 21ਵੀਂ ਸਦੀ ਦੀ ਤਰੀਕ ਲੈ ਆਂਦੀ ਆ, ਪਰ ਸੋਚ ਸਾਡੀ ਉੱਥੇ ਦੀ ਉੱਥੇ ਗਰਾਰੀ ਫਸਾ ਕੇ ਬੈਠੀ ਹੈ। ਪਤਾ ਨਹੀਂ 11ਵੀਂ ਸਦੀ ਹੈ ਕਿ 17ਵੀਂ ਸਦੀ ਹੈ ਸੋਚ ਵਾਲੀ। ਸੋ ਜ਼ਰੂਰਤ ਆ ਕਿ ਸੁਸਾਇਟੀ ਜਿਹੜੀ ਆ ਉਹ ਬੌਧਿਕ ਪੱਧਰ ਤੇ ਥੋੜਾ ਵਿਕਾਸ ਕਰੇ, ਪਰ ਓਦਾਂ ਬਿਲਡਿੰਗ ਵਾਲਾ ਵਿਕਾਸ, ਪੁਲਾਂ ਵਾਲਾ ਵਿਕਾਸ ਉਹ ਆਪਣੀ ਥਾਂ ਤੇ ਹੋਈ ਜਾਂਦਾ, ਪਰ ਬੌਧਿਕ ਵਿਕਾਸ ਹੈ ਜਿਹੜਾ ਉਹ ਬਹੁਤ ਸਲੋ ਚੱਲਦਾ ਪਿਆ। ਇਸ ਘਟਨਾ ਨੇ ਇੱਕ ਵਾਰ ਫਿਰ ਗੁਜਰਾਤ ਦੇ ਵਿੱਚ ਦਲਿਤਾਂ ਦੇ ਅੰਦਰ ਬੇਚੈਨੀ ਭਰੀ ਆ। ਹੁਣ ਅੱਗੇ ਪਤਾ ਨਹੀਂ ਇੱਥੇ ਕੀ ਹੋਊਗਾ, ਪਰ ਜੋ ਸਾਡਾ ਸਮਾਜ ਹੈ ਉਹਦਾ ਹਾਲ ਬਸ ਇਹੋ ਹੀ ਆ ਕਿ ਹਰ ਕੋਈ ਡਾਕਟਰ ਇੰਜੀਨੀਅਰ ਤੇ ਬਣਨਾ ਚਾਹੁੰਦਾ, ਪਰ ਇਨਸਾਨ ਬਹੁਤ ਘੱਟ ਲੋਕ ਹੈ ਜਿਹੜੇ ਬਣਨਾ ਚਾਹੁੰਦੇ ਆ। ਜੀ ਜੀ ਜੀ। ਅਗਲੀ ਗੱਲ ਕਰੀਏ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ। ਕਾਂਗਰਸ ਨੇ ਜਿੱਤੀਆਂ 62 ਸੀਟਾਂ। ਦੇਖੋ ਨਤੀਜੇ ਤੇ ਉਦਾਂ ਹੀ ਆ ਗਏ ਸਨ ਜਿਸ ਤਰ੍ਹਾਂ ਇਹ ਚੋਣ ਐਲਾਨੀ ਗਈ ਸੀ ਕਿ ਚੋਣ ਇੰਨੀ ਤਰੀਕ ਨੂੰ ਹੋਣੀ ਹੈ। ਨਤੀਜੇ ਤੇ ਉਦਾਂ ਹੀ ਆ ਗਏ ਸੀ ਕਿਉਂਕਿ ਪਿੱਛੇ ਜੋ ਹੋਇਆ ਪਟਿਆਲੇ, ਜਲੰਧਰ ਵਗੈਰਾ ਸਾਰਾ ਉਹ ਦੇਖ ਲਿਆ ਸੀਗਾ ਸਿਲਸਿਲਾ ਲੋਕਾਂ ਨੇ ਕਿ ਇੱਥੇ ਕੀ ਹੋਣਾ। ਮੈਨੂੰ ਕਿਸੇ ਮੰਚ ਤੇ ਕਿਸੇ ਸਰੋਤੇ ਨੇ ਪੁੱਛ ਲਿਆ 12-14 ਘੰਟੇ ਪਹਿਲਾਂ, ਕਹਿੰਦਾ ਜੀ ਨਤੀਜੇ ਕੀ ਆਉਣਗੇ? ਮੈਂ ਕਿਹਾ ਨਤੀਜੇ ਤੇ ਆਏ ਪਏ ਆ, ਕਿਉਂਕਿ ਨਤੀਜੇ ਪੈਨ ਨਾਲ ਨਹੀਂ ਲਿਖੇ, ਨਤੀਜੇ ਡਾਂਗ ਨਾਲ ਲਿਖੇ ਹੁੰਦੇ ਆ ਇਹਨਾਂ ਵੋਟਾਂ ਦੇ। ਸੋ ਨਤੀਜੇ ਤੇ ਤੈਅ ਹੁੰਦੇ ਆ। ਸੋ ਇਹ ਨਤੀਜੇ ਤੇ ਤੈਅ ਸੀਗੇ, ਪਰ ਇਹਨਾਂ ਨਤੀਜਿਆਂ ਦੇ ਵਿੱਚ ਕੁਛ ਦਿਲਚਸਪ ਤੱਥ ਕਿਹੜੇ ਆ? ਇੱਕ ਤੇ ਇਹ ਆ ਕਿ ਦੇਖੋ ਇੰਨਾ ਕੁਛ ਕਰਾ ਕੇ ਗੋਲੀਆਂ ਵੀ ਚਲੀਆਂ, ਹੱਡੀਆਂ ਵੀ ਟੁੱਟੀਆਂ, ਵੀਡੀਓ ਵੀ ਤੁਸੀਂ ਦੇਖੀਆਂ ਹੋਣੀਆਂ ਨਾ ਕਿੰਨੀਆਂ ਰੰਗ ਬਿਰੰਗੀਆਂ ਆਈਆਂ, ਲੋਕ ਤੰਤਰ ਨੂੰ ਫੁੱਲ ਪਾਉਂਦੀਆਂ। ਤਾਂ ਉਹ ਸਾਰਾ ਕੁਛ ਕਰਾ ਕੇ ਜਿਹੜੀਆਂ ਕਾਂਗਰਸ ਦੇ ਹਿੱਸੇ ਸੀਟਾਂ ਆਈਆਂ 95 ਚੋਂ 62 ਨੇ। ਲੋਕ ਮੰਨ ਕੇ ਚੱਲਦੇ ਸੀ ਕਿ 95 ਚੋਂ 90 ਤੇ ਵੱਟ ਤੇ ਪਈਆਂ, ਪਰ 62 ਰਹੀਆਂ ਨੇ। ਔਰ ਦੂਜੀ ਚੀਜ਼ ਇਹ ਆ ਕਿ ਅਕਾਲੀ ਭਾਜਪਾ ਕਿਤੇ ਨਾ ਕਿਤੇ ਥੋੜੇ ਜਿਹੇ ਨਾ ਜੋਸ਼ ਦੇ ਵਿੱਚ ਆ ਸਕਦੇ ਆ, ਕਿਉਂਕਿ ਜਿਹੜੀ ਇੱਥੇ ਦੀ ਮੁੱਖ ਵਿਰੋਧੀ ਧਿਰ ਆ ਆਮ ਆਦਮੀ ਪਾਰਟੀ, ਉਹ ਤੇ ਵਿਚਾਰੀ 1.25 ਲੱਖ ਉੱਥੇ ਸੀਟ ਤੇ ਰਹਿ ਗਈ ਹੈ। ਔਰ ਲੋਕ ਇਨਸਾਫ ਪਾਰਟੀ ਦੇ ਨਾਲ ਤੇ ਬਾਹਲੀ ਬੇਇਨਸਾਫੀ ਹੋ ਗਈ। ਅੱਗੇ ਉਹਨਾਂ ਕੋਲ 14 ਕਾਉਂਸਲਰ ਸੀਗੇ ਜੋ ਗੱਠਜੋੜ ਕਰਕੇ ਚੋਣ ਲੜੇ ਆ, ਤੇ ਉਹਨਾਂ ਦੇ ਕੋਲ ਝੁੱਗੇ 'ਚ ਰਹਿ 7 ਗਏ ਆ। ਤਾਂ ਜਿਹੜੇ ਅਕਾਲੀ ਭਾਜਪਾ ਵਾਲੇ ਸੀ ਇਹ ਫਾਇਦੇ 'ਚ ਰਹੇ ਆ, ਇਹ 21 ਸੀਟਾਂ ਉੱਥੋਂ ਲੈ ਗਏ ਆ। ਸੋ ਉਹ ਫਾਇਦਾ ਤਾਂ ਨਹੀਂ ਜੇ ਆਪਾਂ ਦੇਖੀਏ ਇਹਨਾਂ ਦੇ ਬੜੇ ਵੱਡੇ ਥੰਮ ਡਿੱਗੇ ਆ, ਕਿਉਂਕਿ ਲਗਾਤਾਰ 10 ਸਾਲਾਂ ਤੋਂ ਇਹਨਾਂ ਦਾ ਮੇਰ ਉੱਥੇ ਰਿਹਾ ਅਕਾਲੀਆਂ ਦਾ। ਜੇ ਉਸ ਲਿਹਾਜ਼ ਦੇ ਨਾਲ ਦੇਖੀਏ ਤੇ ਬਹੁਤ ਵੱਡੇ ਥੰਮ ਇਹਨਾਂ ਦੇ, ਜਿੱਦਾਂ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਪਤਨੀ ਨਿੰਦਰਜੀਤ ਕੌਰ ਢਿੱਲੋਂ ਤੇ ਭਤੀਜਾ ਉਹਦਾ ਸੁਖਦੇਵ ਸਿੰਘ ਸੁੱਖਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਦਿਆਲ ਦੀ ਸਪੁੱਤਰੀ ਬੀਬਾ ਨਵਦਿਆਲ ਸਿੰਘ, ਬੀਬਾ ਨਵਦਿਆਲ ਕੌਰ ਹੈ ਸ਼ਾਇਦ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹੈ ਕੋਈ ਜਗਵੀਰ ਸਿੰਘ ਸੋਖੀ, ਇਹ ਸਾਰੇ ਚੋਣਾਂ ਹਾਰ ਗਏ ਆ। ਇੰਨੀਆਂ ਚੋਣਾਂ ਹਾਰ ਗਏ ਆ ਜਿਹੜੀਆਂ ਵੱਡੀਆਂ ਹਸਤੀਆਂ ਸੀਗੀਆਂ। ਸੋ ਸੱਟ ਤੇ ਅਕਾਲੀਆਂ ਨੂੰ ਕੀ ਹੈ ਕਿ 10 ਸਾਲ ਲਗਾਤਾਰ ਇਹਨਾਂ ਨੇ ਉੱਥੇ ਮੇਰੀ ਕੀਤੀ ਆ, ਤੇ ਹੁਣ ਇਹ 21 ਸੀਟਾਂ ਤੱਕ ਮਹਿਦੂਦ ਰਹਿ ਗਿਆ। ਇਹਦੇ ਵਿੱਚ ਵੀ ਜਿਹੜੀਆਂ ਅਕਾਲੀ ਦਲ ਨੂੰ ਸੀਟਾਂ ਮਿਲੀਆਂ ਉਹ 11 ਨੇ, ਭਾਰਤੀ ਜਨਤਾ ਪਾਰਟੀ ਦੀਆਂ 10 ਨੇ। ਪਰ ਜੋ ਕੁਛ ਲੁਧਿਆਣੇ ਦੇ ਵਿੱਚ ਹੋਇਆ ਨਤੀਜੇ ਨਾਲੋਂ ਉਹ ਵਿਚਾਰਨਾ ਜ਼ਿਆਦਾ ਜ਼ਰੂਰੀ ਹੈ। ਤੁਹਾਡੇ ਸਾਹਮਣੇ 10 ਦਿਨ ਜਿਵੇਂ ਉੱਥੇ ਲੋਕਾਂ ਦੀ ਜਾਨ ਮੁੱਠੀ 'ਚ ਆਈ ਰਹੀ ਆ, ਉਹ ਇਸ ਗੱਲ ਦਾ ਸੰਕੇਤ ਆ ਕਿ ਦੇਖੋ ਜਿਹੜੀਆਂ ਅੱਗੇ ਪੰਚਾਇਤੀ ਚੋਣਾਂ ਆਉਣੀਆਂ ਉਹਦੇ 'ਚ ਕੰਮ ਬਹੁਤ ਜ਼ਿਆਦਾ ਖਰਾਬ ਹੋਏਗਾ, ਕਿਉਂਕਿ ਸ਼ਹਿਰਾਂ ਤੱਕ ਤੇ ਸਾਰਾ ਕੰਮ ਠੀਕ ਰਿਹਾ, ਚਲੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੜਾਈ ਝਗੜੇ ਹੋਇਆ। ਔਰ ਲੁਧਿਆਣੇ ਦੇ ਵਿੱਚ ਤੇ ਇੱਕੋ ਦਿਨ 10 ਲੜਾਈਆਂ ਹੋਈਆਂ ਸੀ ਬਹੁਤ ਜੀ। ਪਰ ਫਿਰ ਚਲੋ ਇੰਨਾ ਸ਼ੁਕਰ ਕਰ ਸਕਦੇ ਹਾਂ ਅਸੀਂ ਕਿ ਕਿਸੇ ਦੀ ਜਾਨ ਨਹੀਂ ਗਈ, ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪਰ ਜਦੋਂ ਹੁਣ ਇਹ ਚੋਣਾਂ ਪਿੰਡਾਂ 'ਚ ਆਉਣਗੀਆਂ,
ਤਾਂ ਫਿਰ ਬਹੁਤ ਵੱਡੇ ਪੌੜੇ ਪੈਣਗੇ, ਕਿਉਂਕਿ ਪਿੰਡਾਂ ਦਾ ਸੱਭਿਆਚਾਰ ਤੁਹਾਨੂੰ ਪਤਾ ਵੱਖਰਾ, ਪਿੰਡਾਂ ਦੇ ਲੋਕ ਵੱਖਰੇ ਆ, ਉਹਨਾਂ ਦੇ ਸੁਭਾਅ ਵੱਖਰੇ ਆ, ਔਰ ਉਹਨਾਂ ਦੀਆਂ ਲਾਗ ਡਾਟਾਂ ਵੀ ਵੱਖਰੇ ਕਿਸਮ ਦੀਆਂ ਨੇ। ਤਾਂ ਇੱਥੇ ਆ ਕੇ ਬਹੁਤ ਵੱਡਾ ਯੱਬ ਪੈ ਜਾਊਗਾ। ਹੁਣ ਦੇਖੋ ਜਿਹੜਾ ਪੰਜਾਬ ਦਾ ਚੋਣ ਕਮਿਸ਼ਨਰ ਹੈ ਉਹ ਤੇ ਪਤਾ ਨਹੀਂ ਸੱਤਾ ਤੇ ਚੋਣ ਕਰਾਉਂਦਾ। ਦੇਖੋ ਲੁਧਿਆਣੇ ਦੇ ਵਿੱਚ 10-15 ਦਿਨ ਤੋਂ ਪਹਿਲਾਂ ਹੀ ਇਹ ਸਾਰੀਆਂ ਵੀਡੀਓ ਆਡੀਓ ਸਭ ਕੁਛ ਆਉਣਾ ਸ਼ੁਰੂ ਹੋ ਗਿਆ ਸੀ, ਮੀਡੀਆ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ, ਪਰ ਕਿਸੇ ਨੇ ਜਾ ਕੇ ਉੱਥੇ ਕੋਈ ਐਕਸ਼ਨ ਨਹੀਂ ਲਿਆ। ਤਾਂ ਇੱਥੋਂ ਜਾਪਦਾ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੋਣਗੀਆਂ ਇਸੇ ਤਰ੍ਹਾਂ ਹੀ ਫ੍ਰੀ ਹੈਂਡ ਹੀ ਹੋਣਗੀਆਂ, ਪਰ ਉਹਦੇ 'ਚ ਇਹ ਆ ਕਿ ਉੱਥੇ ਅਕਾਲੀਆਂ ਦਾ ਵੀ ਕਾਡਰ ਬਹੁਤ ਮਜ਼ਬੂਤ ਹੈ ਪਿੰਡਾਂ 'ਚ, ਆਮ ਆਦਮੀ ਪਾਰਟੀ ਵਾਲੇ ਵੀ ਹੈਗੇ ਹੁਣ ਤੇ। ਤਾਂ ਉੱਥੇ ਇਹ ਜਿਹੜਾ ਕੌਨਫਲਿਕਟ ਹੈ ਨਾ, ਜਿਹੜਾ ਇਹ ਬਣਦਾ ਪਿਆ ਇੱਕ ਇਹਨਾਂ ਦਾ ਆਪੋ ਵਿੱਚ ਦੀ ਸਿਆਸੀ ਕੌਨਫਲਿਕਟ ਆ, ਇਹ ਬਹੁਤ ਜ਼ਿਆਦਾ ਵੱਧ ਜਾਏਗਾ। ਤਾਂ ਉੱਥੇ ਫਿਰ ਕਲੈਸ਼ ਹੋਣਗੇ, ਜੇ ਕਲੈਸ਼ ਹੋਣਗੇ ਤਾਂ ਫਿਰ ਬਹੁਤ ਮਾਰੂ ਸਿੱਟੇ ਵੀ ਨਿਕਲ ਸਕਦੇ। ਅਸੀਂ ਅੱਗੇ ਵੀ ਦੇਖਿਆ ਪੰਚਾਇਤੀ ਚੋਣਾਂ 'ਚ ਬਹੁਤ ਗਾਂਹ ਤੱਕ ਚਲੇ ਜਾਂਦੀਆਂ ਦੁਸ਼ਮਣੀਆਂ, ਤੇ ਜੇ ਇਹ ਹੁਣ ਇਹਨਾਂ ਨੇ ਹੱਲ ਨਾ ਕੀਤਾ, ਇਸ ਵਿਧੀ ਨੂੰ ਨਾ ਬਦਲਿਆ ਕਿ ਭਾਈ ਜਿਹੜਾ ਹੁਕਮਰਾਨ ਧਿਰ ਦਾ ਬੰਦਾ ਉਹਨੂੰ ਜਿਤਾਉਣਾ ਹੀ ਜਿਤਾਉਣਾ, ਜੇ ਇਹ ਪੈਮਾਨਾ ਨਾ ਬਦਲਿਆ ਤੇ ਪੰਚਾਇਤੀ ਚੋਣਾਂ 'ਚ ਕੰਮ ਬਹੁਤ ਖਰਾਬ ਹੋਏਗਾ। ਜ਼ਰੂਰਤ ਹੈ ਕਿ ਪੰਚਾਇਤਾਂ ਜਿਹੜੀਆਂ ਉਹ ਇਸ ਢੰਗ ਨਾਲ ਚੁਣੀਆਂ ਜਾਣ ਕਿ ਉਹਨਾਂ ਦੇ ਵਿੱਚ ਰਾਜਨੀਤਿਕ ਦਖਲ ਹੈ ਜਿਹੜਾ ਉਹ ਨਾ ਹੋਵੇ, ਪਰ ਇਹ ਰਹਿਣਾ ਨਹੀਂ, ਇਹ ਹੋ ਕੇ ਰਹਿਣਾ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਸੰਭਾਲਿਆ ਜਾਵੇ, ਪਰ ਉਮੀਦ ਘੱਟ ਆ। ਉਹਦਾ ਤਿੰਨੇ ਪਾਰਟੀਆਂ ਜਿਹੜੀਆਂ ਉਹ ਚਿੰਤਨ ਕਰ ਸਕਦੀਆਂ, ਕਾਂਗਰਸ ਵੀ ਸੋਚ ਸਕਦੀ ਆ ਕਿ ਅਸੀਂ ਬਾਹਰ ਹੀ ਕਿਉਂ ਜਿੱਤੀਆਂ, ਅਕਾਲੀ ਭਾਜਪਾ ਵਾਲੇ ਵੀ ਸੋਚ ਸਕਦੇ ਆ ਕਿ ਭਾਈ ਅਸੀਂ ਕਿੱਥੇ ਸਾਂ ਕਿ ਕਿੱਥੇ ਆ ਗਏ। ਅਕਾਲੀ ਦਲ ਤੋਂ ਇਲਾਵਾ ਜੇ ਕੋਈ ਹੋਰ ਸੋਚ ਸਕਦਾ ਤੇ ਉਹ ਆਮ ਆਦਮੀ ਪਾਰਟੀ ਹੈ ਕਿ ਅਸੀਂ ਕਿੱਥੇ ਆ ਗਏ ਹਾਂ, ਔਰ ਲੋਕ ਇਨਸਾਫ ਪਾਰਟੀ, ਯਾਨੀ ਸਾਰੇ ਹੀ ਚਿੰਤਨ ਕਰ ਸਕਦੇ ਆ ਬੈਠ ਕੇ ਉਹਨਾਂ ਦੀ ਪੋਜੀਸ਼ਨ ਕੀ ਹੈ। ਔਰ ਖਾਸ ਤੌਰ ਤੇ ਇਸ ਸਮੇਂ ਹਾਲਾਤ ਜਿਹੜੇ ਬਣਦੇ ਪਏ ਆ ਉਹਦੇ ਵਿੱਚ ਦੇਖੋ ਅਕਾਲੀ ਭਾਜਪਾ ਹਾਲੇ ਵੀ ਲੋਕਾਂ ਦੇ ਮਨਾਂ 'ਚ ਨਹੀਂ ਚੜ੍ਹਦੀ ਪਈ। ਬੇਸ਼ੱਕ ਵੋਟਾਂ ਜਿੱਦਾਂ ਪਈਆਂ ਆਪਾਂ ਨੂੰ ਪਤਾ ਹੀ ਆ, ਜੋ ਉੱਥੇ ਚੋਣ ਹੋਈ ਆ ਉਹ ਪਤਾ ਹੀ ਆ ਕਿ ਕਿਸ ਤਰੀਕੇ ਨਾਲ ਚੋਣ ਕੀਤੀ ਗਈ, ਪਰ ਬਾਵਜੂਦ ਇਸਦੇ ਅਕਾਲੀ ਭਾਜਪਾ ਹਾਲੇ ਵੀ ਲੋਕਾਂ ਦੇ ਦਿਲਾਂ 'ਚ ਨਹੀਂ ਚੜ੍ਹ ਰਹੀ। ਤਾਂ ਦੂਜੀ ਸਭ ਤੋਂ ਵੱਡੀ ਫਿਕਰਮੰਦੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਲਈ ਹੈ, ਕਿਉਂਕਿ ਉਹਨਾਂ ਦੀ ਜਿਹੜੀ ਛਵੀ ਹੈ ਉਹ ਹੁਣ ਵਿਰੋਧੀ ਧਿਰ ਵਾਲੀ ਜਿਹੜੀ ਸੀਗੀ ਨਾ ਛਵੀ, ਉਹ ਵੀ ਧੁੱਪਣੀ ਸ਼ੁਰੂ ਹੋ ਗਈ ਆ, ਉਹ ਵੀ ਵਾਸ਼ ਆਊਟ ਹੋਣੀ ਸ਼ੁਰੂ ਹੋ ਗਈ ਆ। ਜੇ ਨਾ ਸੰਭਲੇ ਤੇ ਇਹਨਾਂ ਦੀ ਬੜੀ ਸਥਿਤੀ ਕਸੂਤੀ ਹੋ ਜਾਏਗੀ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਚੱਡਾ ਖੁਦਕੁਸ਼ੀ ਮਾਮਲੇ ਦੇ ਵਿੱਚ ਨਵਾਂ ਮੋੜ, ਔਰਤ ਪ੍ਰਿੰਸੀਪਲ ਸਣੇ 9 ਜਣੇ ਗ੍ਰਿਫਤਾਰ। ਦੇਖੋ ਇਹ ਜਿਹੜੀਆਂ ਅੱਜ ਗ੍ਰਿਫਤਾਰੀਆਂ ਹੋਈਆਂ ਨੇ ਨਾ, ਇਹ ਗ੍ਰਿਫਤਾਰੀਆਂ ਉਸ ਵੇਲੇ ਹੋਈਆਂ ਜਦੋਂ ਉੱਥੇ ਪੁੱਛਗਿੱਛ ਲਈ ਬੰਦੇ ਬੁਲਾਏ ਗਏ ਸਨ। ਬੰਦੀਆਂ ਵੀ 2 ਤੁਸੀਂ ਜਿੱਦਾਂ ਕਿਹਾ, ਇਹ ਸਾਰੇ ਬੰਦੇ ਉੱਥੇ ਬੁਲਾਏ ਗਏ ਸੀਗੇ। ਤਾਂ ਉੱਥੇ ਹੀ ਪੁਲਿਸ ਨੇ ਜਾ ਕੇ ਗ੍ਰਿਫਤਾਰੀਆਂ ਕਰ ਲਈਆਂ, ਔਰ ਇਹ 9 ਕੁੱਲ ਗ੍ਰਿਫਤਾਰੀਆਂ ਹੋਈਆਂ ਨੇ। ਇਹਦੇ 'ਚ ਇੱਕ ਤੇ ਚੱਡਾ ਸਾਹਿਬ ਦਾ ਮੁੰਡਾ ਹੀ ਆ, ਹਰਜੀਤ ਸਿੰਘ ਚੱਡਾ, ਇੰਦਰਪ੍ਰੀਤ ਸਿੰਘ ਚੱਡਾ ਦਾ ਜਿਹੜਾ ਭਰਾ ਵਾ, ਔਰ ਇਸ ਤੋਂ ਇਲਾਵਾ ਇੱਕ ਸੁਰਜੀਤ ਸਿੰਘ ਆ, ਉਮਤ ਆ, ਕੁਲਜੀਤ ਕੌਰ ਆ, ਦਵਿੰਦਰ ਸੰਧੂ ਆ, ਇੰਦਰਪ੍ਰੀਤ ਆਨੰਦ ਆ, ਗੁਰਸੇਵਕ ਸਿੰਘ ਆ, ਪ੍ਰਿੰਸੀਪਲ ਰਵਿੰਦਰ ਕੌਰ, ਉਹਦਾ ਹਸਬੈਂਡ ਹੈ ਜਿਹੜਾ ਵਰਨਜੀਤ ਸਿੰਘ ਪਾਵਰਾ, ਇਹ ਸਾਰੇ ਗ੍ਰਿਫਤਾਰ ਕਰ ਲਏ ਗਏ ਆ। ਤਾਂ ਇਹ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਇਹ ਚੰਡੀਗੜ੍ਹ ਤੋਂ ਹੋਈਆਂ ਨੇ। ਹੁਣ ਪੁਲਿਸ ਇਹਨਾਂ ਨੂੰ ਲੈ ਕੇ ਆ ਰਹੀ ਸੀਗੀ ਦੇਰ ਸ਼ਾਮ ਅੰਮ੍ਰਿਤਸਰ ਨੂੰ। ਬਹੁਤੀਆਂ ਗੱਲਾਂ ਫਿਰ ਇੱਥੇ ਆ ਕੇ ਪੁਲਿਸ ਸਾਫ਼ ਕਰੂਗੀ ਕਿ ਇਹਨਾਂ ਦੀਆਂ ਗ੍ਰਿਫਤਾਰੀਆਂ ਕਿਹੜੇ ਕੇਸ 'ਚ ਹੋਈਆਂ, ਕਿ ਬਲੈਕਮੇਲਿੰਗ ਵਾਲੇ ਕੇਸ 'ਚ ਹੋਈਆਂ ਜਾਂ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਕੇਸ 'ਚ ਹੋਈਆਂ। ਵੈਸੇ ਅੰਦਾਜ਼ਾ ਇਹੋ ਹੀ ਲਾਇਆ ਜਾਂਦਾ ਕਿ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਿਆਂ ਦਾ ਜਿਹੜਾ ਚਾਰਜ ਲੱਗਦਾ, ਸ਼ਾਇਦ ਉਹੀ ਚਾਰਜ ਇਹਨਾਂ ਤੇ ਲਾਇਆ ਗਿਆ। ਤੁਹਾਨੂੰ ਯਾਦ ਹੀ ਹੋਣਾ ਕਿ ਇੰਦਰਪ੍ਰੀਤ ਸਿੰਘ ਚੱਡਾ ਜਿਹੜਾ ਸੀ ਖੁਦਕੁਸ਼ੀ ਕਰ ਗਿਆ, ਔਰ ਜਿਹੜਾ ਵੱਡਾ ਚੱਡਾ ਸੀਗਾ ਉਹ ਇਸ ਖੁਦਕੁਸ਼ੀ ਕਰਕੇ ਕਿਤੇ ਨਾ ਕਿਤੇ ਬਚ ਗਿਆ। ਦਰਬਾਰ ਸਾਹਿਬ ਦੇ ਵਿੱਚ ਵੀ ਜਿੱਦਾਂ ਜਾ ਕੇ ਅਕਾਲ ਤਖਤ ਤੇ ਫਿਰ ਉੱਥੋਂ ਆ ਗਿਆ, ਉੱਥੋਂ ਵੀ ਕਹਿ ਸਕਦੇ ਹਾਂ ਕਿ ਉਹਦਾ ਬਚਾਅ ਹੋ ਗਿਆ, ਬਹੁਤੀ ਉੱਥੋਂ ਵੀ ਧਾਰਮਿਕ ਸਜ਼ਾ ਨਹੀਂ ਲੱਗੀ, ਪਰ ਦੂਸਰੇ ਪਾਸੇ ਕਾਨੂੰਨੀ ਮਾਰ ਇੱਥੋਂ ਵੀ ਨਿਕਲ ਗਿਆ। ਉਹਦਾ ਕਾਰਨ ਇਹ ਸੀਗਾ ਕਿ ਟ੍ਰੈਜਡੀ ਬਹੁਤ ਵੱਡੀ ਹੋ ਗਈ। ਤਾਂ ਜਿਹੜਾ ਇੰਦਰਪ੍ਰੀਤ ਸਿੰਘ ਚੱਡਾ ਸੀਗਾ ਜੋ ਉਹਨੇ ਖੁਦਕੁਸ਼ੀ ਕੀਤੀ, ਵੈਸੇ ਦੱਸਦੇ ਆ ਕਿ ਉਹਦੇ ਸੁਸਾਈਡ ਨੋਟ ਹਾਲੇ ਵੀ ਜਿਹੜੇ ਉਹ ਆਈ ਜਾਂਦੇ ਆ ਬਾਹਰ, ਪਤਾ ਨਹੀਂ ਕਿੰਨੇ ਸਮੇਂ ਤੋਂ ਇਹ ਸਭ ਕੁਛ ਚੱਲਦਾ ਪਿਆ ਸੀਗਾ। ਬਹਰਹਾਲ ਜੋ ਹੁਣ ਉਹਨਾਂ ਮਾਮਲਾ ਦਰਜ ਕੀਤਾ ਸੀਗਾ, ਉਹ ਮਾਮਲਾ ਇਹੋ ਦਰਜ ਕੀਤਾ ਸੀਗਾ ਕਿ ਜਿਹੜੀ ਉਹ ਪ੍ਰਿੰਸੀਪਲ ਸੀਗੀ ਜੋ ਵੀਡੀਓ ਦੇ ਵਿੱਚ ਦਿਖਾਈ ਦਿੱਤੀ ਹੈ ਬੀਬੀ,
ਕਿ ਉਹ ਸਾਰੀ ਗੇਮ ਉਹਦੀ ਲਾਈ ਹੋਈ ਸੀ, ਇਹਨੇ ਮਜਬੂਰ ਕਰ ਦਿੱਤਾ ਇਸ ਬੰਦੇ ਨੂੰ, ਇਹ ਕਰ ਦਿੱਤਾ, ਉਹ ਕਰ ਦਿੱਤਾ। ਸੁਸਾਈਡ ਨੋਟ ਦੇ ਵਿੱਚ ਵੀ ਅਜਿਹਾ ਸੀਗਾ। ਔਰ ਫਿਰ ਜਦੋਂ ਖੁਦ ਚੱਡਾ ਜਾ ਕੇ ਪੇਸ਼ ਹੋਇਆ ਸੀਗਾ ਤਾਂ ਚੱਡੇ ਨੇ ਵੀ ਪੁੱਛਗਿੱਛ ਦੇ ਵਿੱਚ ਇਹੀ ਚੀਜ਼ਾਂ ਜਾ ਕੇ ਉੱਥੇ ਰੱਖੀਆਂ। ਔਰ ਖਾਸ ਤੌਰ ਤੇ ਇੱਕ ਵਟਸਐਪ ਚੈਟ ਸੀਗੀ ਬਹੁਤ ਲੰਮੀ ਚੌੜੀ, ਉਹ ਵੀ ਉਹਨੇ ਰਿਕਾਰਡ ਦੇ ਦਿੱਤੀ ਸੀਗੀ। ਤਾਂ ਉੱਥੋਂ ਫਿਰ ਇਹ ਸਾਰਾ ਕੇਸ ਜਿਹੜਾ ਸੀ ਘੁੰਮਣਾ ਸ਼ੁਰੂ ਹੋ ਗਿਆ। ਪਹਿਲਾਂ ਤੇ ਚੱਡਾ ਕਾਨੂੰਨੀ ਮਾਰ ਸੀਗਾ, ਬਾਅਦ ਦੇ ਵਿੱਚ ਜਿਨ੍ਹਾਂ ਨੇ ਚੱਡੇ ਨੂੰ ਕਾਨੂੰਨੀ ਮਾਰ ਇੱਥੇ ਆਂਦਾ ਸੀਗਾ ਉਹੀ ਕਾਨੂੰਨ ਦੀ ਮਾਰ ਲਿੱਤਾ ਗਈ। ਸੋ ਆ ਜਿਹੜਾ ਹਰਜੀਤ ਸਿੰਘ ਚੱਡਾ, ਇਹਦਾ ਜ਼ਿਕਰ ਤੇ ਸੁਸਾਈਡ ਨੋਟ ਦੇ ਵਿੱਚ ਵੀ ਹੁੰਦਾ ਕਿ ਇਹਨੇ ਬਹੁਤ ਸਾਰਾ ਨੁਕਸਾਨ ਕੀਤਾ ਸੀਗਾ ਫੈਮਿਲੀ ਦਾ। ਸੋ ਹੁਣ ਬਹੁਤੀਆਂ ਗੱਲਾਂ ਜਿਹੜੀਆਂ ਉਹ ਪੁਲਿਸ ਸਾਫ਼ ਕਰੂਗੀ, ਪਰ ਇੱਕ ਚੀਜ਼ ਇਸ ਮਾਮਲੇ 'ਚ ਸਾਫ਼ ਹੈ ਕਿ ਕੱਲ ਦੇ ਹੱਥ ਕਮਾਣ ਬੁੱਢਾ ਬਚੇ ਨਾ ਜਵਾਨ, ਇਸ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਸਾਰੇ ਰਗੜੇ ਜਾਂਦੇ, ਘਰ ਹੀ ਰਗੜਿਆ ਗਿਆ। ਹੁਣ ਸਾਰੀਆਂ ਚੀਜ਼ਾਂ ਹੌਲੀ ਹੌਲੀ ਜਿਹੜਾ ਵੱਡਾ ਚੱਡਾ ਉਹਦੇ ਲਈ ਭਾਵੇਂ ਸੁਖਾਵੀਆਂ ਹੋ ਜਾਣ, ਪਰ ਜੋ ਕੁਛ ਇਸ ਮਾਮਲੇ 'ਚ ਗੁਆਚਿਆ ਇਹਨਾਂ ਦਾ, ਜੋ ਕੁਛ ਗੁਆਚ ਗਿਆ, ਜਿਵੇਂ ਕਿਸੇ ਨੇ ਆਖਿਆ ਸੀਗਾ ਨਾ ਕਿ टूट तो बहुत कुछ गया था उस लम्हे में, अब जो कुछ भी है उसी से गुजारा कीजिए। जो कुछ इन्हां दा चले गया वो वापस नहीं होना, पर यह है कि जो कुछ बचिया होना, बचे कुछ नाल ये गुजारा करना सोच सकते हैं। तो चड्डा फैमिली इस त्रासदी का बहुत बुरी तरह शिकार हुई है। देख लो, एक चले गया, एक दी इज्जत चलेगी और एक हुण जेल से चला जाऊगा। जी जी। अगली ਆਪਾਂ ਗੱਲ ਕਰੀਏ ਮਿੰਟੂ ਜੀ ਵੀ ਮਾਲਖਾਨੇ 'ਚੋਂ ਹਥਿਆਰ ਚੋਰੀ ਕਰਕੇ ਤੜਥੱਲੀ ਮਚਾਉਣ ਵਾਲੇ ਮਾਮਲੇ ਦੇ ਵਿੱਚ ਥਾਣੇਦਾਰ ਤੇ ਉਹਦਾ ਮੁੰਡਾ ਗ੍ਰਿਫਤਾਰ। ਇੱਥੇ ਨਾ ਕਮਾਲਾਂ ਹੀ ਹੁੰਦੀਆਂ ਪਈਆਂ। ਮਾਲਖਾਨਾ ਇਹਨਾਂ ਨੇ ਨਾਂ ਰੱਖਿਆ ਮਾਲਖਾਨਾ, ਪਰ ਉਹ ਵਾਕਿਆ ਹੀ ਮਾਲਖਾਨਾ ਹੀ ਬਣਿਆ ਪਿਆ, ਜਿਹੜਾ ਮਰਜ਼ੀ ਜਾ ਕੇ ਉੱਥੇ ਮਾਲ ਵੀ ਖਾ ਸਕਦਾ ਤੇ ਮਾਲ ਚੁੱਕ ਕੇ ਲਿਆ ਵੀ ਸਕਦਾ। ਤੁਹਾਨੂੰ ਯਾਦ ਹੋਣਾ ਹੈ, ਮੈਂ ਅੱਗੇ ਵੀ ਤੁਹਾਨੂੰ ਇੱਕ ਵਾਰੀ ਗੱਲ ਸੁਣਾਈ ਸੀਗੀ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਵਾਰੀ ਬਹੁਤ ਵੱਡੀ ਰਿਕਵਰੀ ਹੋਈ ਹੈਰੋਇਨ ਦੀ। ਉਹਨਾਂ ਨੇ ਲਿਆ ਕੇ ਚੱਕ ਕੇ ਤੇ ਮਾਲਖਾਨੇ ਦੇ ਵਿੱਚ ਹੈਰੋਇਨ ਰੱਖ ਦਿੱਤੀ, ਜੋ ਪੇਸ਼ ਕਰਦੇ ਕੋਈ ਮਾੜਾ ਮੋਟਾ ਸੈਂਪਲ ਕੱਢ ਕੇ ਬਾਕੀ ਉੱਥੇ ਦੀ ਉੱਥੇ ਰੱਖ ਦਿੱਤੀ। ਜਦੋਂ ਪੁਲਿਸ ਨੇ ਚਲਾਨ ਪੇਸ਼ ਕਰਨਾ ਸੀ, ਜੱਜ ਨੇ ਆਖਿਆ ਕਿ ਲਿਆਓ ਲਿਫਾਫਾ, ਉਹ ਕਿੱਥੇ ਆ? ਮਾਲਖਾਨੇ 'ਚ ਜਦੋਂ ਕੱਢਣ ਗਏ ਲਿਫਾਫਾ ਉੱਤੇ ਤੇ ਜਿਉਂ ਦਾ ਤਿਉਂ ਹੀ ਜਾਪਦਾ ਸੀ ਤੇ ਹੇਠੋਂ ਸਾਰਾ ਹੀ ਕਿਰਿਆ ਪਿਆ ਸੀ। ਉਹਨਾਂ ਆਸੇ ਪਾਸੇ ਵੇਖਿਆ ਕਿ ਉਹ ਕਿਤੇ ਬਿਹਾਰ ਵਾਲੇ ਚੂਹੇ ਤੇ ਨਹੀਂ ਆ ਕੇ ਨਾਲ ਆ ਗਏ। ਜਦੋਂ ਵੇਖਿਆ ਤੇ ਹੇਠੋਂ ਲਿਫਾਫਾ ਕੱਟਿਆ ਪਿਆ ਸੀਗਾ। ਪੜਤਾਲ ਹੋਈ ਤੇ ਮਾਮਲਾ ਅਦਾਲਤ ਸੀਗਾ। ਪੜਤਾਲ ਹੋਈ ਤੋਂ ਪਤਾ ਲੱਗਿਆ ਕਿ ਥਾਣੇ ਦਾ ਹੀ ਇੱਕ ਹੌਲਦਾਰ ਸੀ, ਉਹਦਾ ਨਾਂ ਸੀ ਸ਼ੇਰ ਸਿੰਘ, ਤੇ ਸ਼ੇਰ ਸਿੰਘ ਆਪਣੀ ਸ਼ੇਰਗਿਰੀ ਦਿਖਾ ਗਿਆ। ਉਹ ਸਾਰੀ ਦੀ ਸਾਰੀ ਹੈਰੋਇਨ ਉੱਥੋਂ ਕੱਢ ਕੇ ਉਹਨਾਂ ਕੋਲ ਹੀ ਪਹੁੰਚਾਇਆ ਜਿਨ੍ਹਾਂ ਕੋਲ ਇਹਨਾਂ ਨੇ ਲਿਆਂਦੀ ਸੀਗੀ। ਉਹੋ ਜਿਹੇ ਬੰਦਿਆਂ ਨੂੰ ਜਿਹੜੇ ਵੇਚਣ ਵਾਲੇ ਸੀ ਉਹਨਾਂ ਨੂੰ ਦੇ ਕੇ ਆਇਆ। ਸੋ ਬਾਅਦ ਦੇ ਵਿੱਚ ਜਿਹੜੇ ਹੈਰੋਇਨ ਵਾਲੇ ਫੜੇ ਗਏ ਸੀਗੇ ਉਹਨਾਂ ਦੇ ਨਾਲ ਹੀ ਫਿਰ ਸ਼ੇਰ ਸਿੰਘ ਜਾ ਕੇ ਜੇਲ੍ਹ ਦੇ ਵਿੱਚ ਜੁੱਟ ਹੋ ਗਿਆ ਸੀਗਾ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਪੰਜਾਬ 'ਚ ਵਾਪਰਦੀਆਂ ਰਹੀਆਂ। ਇੰਦਰਜੀਤ ਆ ਜਿਹੜਾ ਫੜਿਆ ਸੀਗਾ, ਇੰਦਰਜੀਤ ਬਾਰੇ ਵੀ ਦੇਖੋ ਬਾਅਦ ਦੇ ਵਿੱਚ ਤੇ ਇਹਨਾਂ ਨੇ ਬਹੁਤ ਚੁਸਤੀ ਦੇ ਨਾਲ ਸਾਰੀਆਂ ਖਬਰਾਂ ਜਿਹੜੀਆਂ ਉਹ ਦਬਾ ਲਈਆਂ। ਇੰਦਰਜੀਤ ਬਾਰੇ ਵੀ ਇਹੋ ਹੀ ਖੁਲਾਸਾ ਹੁੰਦਾ ਸੀਗਾ ਕਿ ਜਿਹੜੀ AK-47 ਇਹਦੇ ਕੋਲੋਂ ਫੜੀ ਗਈ ਹੈ, ਕਿਉਂਕਿ 2 AK-47 ਸੀ। ਇੱਕ AK-47 ਕਸ਼ਮੀਰ ਚੋਂ ਲਿਆ ਸੀ ਔਰ ਦੂਸਰੀ AK-47 ਮਾਲਖਾਨੇ ਚੋਂ ਕੱਢੀ ਗਈ ਸੀਗੀ। ਪਰ ਕਿਉਂਕਿ ਇੰਦਰਜੀਤ ਨੇ ਸਿੱਧਾ ਹੀ ਧਮਕਾਤਾ ਸੀਗਾ ਕਿ ਜੇ ਮੇਰੇ ਤੇ ਜ਼ੋਰ ਪਾਓਗੇ ਤੇ ਮੈਂ ਤਾਂ ਵੱਡੇ ਘਰਾਂ ਤੱਕ ਲੈ ਜਾਊਂਗਾ। ਫਿਰ ਇਹ ਚੁੱਪ ਕਰਕੇ ਮਾਮਲਾ ਉਹ ਵੀ ਮਾਲਖਾਨੇ ਦੇ ਵਿੱਚ ਹੀ ਸੇਂਧ ਮਾਰੀਦਾ ਸੀ, ਸੰਨ ਮਾਰੀਦਾ ਸੀਗਾ। ਹੁਣ ਆਹ ਜਿਹੜੀ ਘਟਨਾ ਇਹਨੇ ਤੇ ਵਾਕਈ ਭੁਚਾਲ ਲਿਆਂਦਾ ਪਿਆ, ਤਰਥੱਲੀ ਮਚਾਈ ਪਈ ਆ। ਬਟਾਲੇ ਦੇ ਵਿੱਚ ਥਾਣੇ ਦੇ ਅੰਦਰੋਂ ਅੱਧੀ ਦਰਜਨ ਦੇ ਕਰੀਬ ਹਥਿਆਰ ਜਿਹੜੇ ਆ ਉਹ ਗਾਇਬ ਹੋ ਗਏ ਔਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਥਾਣੇ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਿਆ। ਪਤਾ ਕਦੋਂ ਲੱਗਿਆ? ਇੱਕ ਸੱਜਣ ਨੇ ਉੱਥੇ ਪਿਸਤੌਲ ਜਮ੍ਹਾਂ ਕਰਾਇਆ ਸੀਗਾ। ਉਹ ਕਹਿੰਦਾ ਕਿ ਮੇਰਾ ਪਿਸਤੌਲ, ਉਹਨਾਂ ਨੇ ਵੇਖਿਆ ਤੇ ਉਹ ਕਹਿੰਦੇ ਕਿ ਲੋੜਾ ਵੱਜ ਗਿਆ, ਪਿਸਤੌਲ ਤੇ ਹੈ ਨਹੀਂ ਗਾ, ਕਿੱਧਰ ਗਿਆ? ਕਹਿੰਦੇ ਜੀ ਕੋਈ ਗੱਲ ਨਹੀਂ, ਅੱਜ ਆ ਜਾਓ ਸਰਦਾਰ ਸਾਹਿਬ, ਕੱਲ੍ਹ ਆ ਜਾਓ, ਦੇ ਦਿਆਂਗੇ, ਪਰਸੋਂ ਆ ਜਾਓ। ਤੇ ਇਸੇ ਦਰਮਿਆਨ ਇੱਕ ਦਰਖਾਸਤ ਆ ਗਈ ਪੁਲਿਸ ਦੇ ਕੋਲ ਕਿ ਇੱਕ ਮੁੰਡਾ ਹੋਮਗਾਰਡ ਦੇ ਕਿਸੇ ਜਵਾਨ ਦਾ ਮੁੰਡਾ ਉਹ ਸਾਡੇ ਘਰੇ ਜ਼ਬਰਦਸਤੀ ਆ ਜਾਂਦਾ ਤੇ ਨਾਲ ਟੁੱਟਾ ਜਿਹਾ ਪਿਸਤੌਲ ਲਿਆ ਉਹਨੇ, ਉਹ ਵਾਸਤਾ ਵਾਲਾ ਸੰਜੇ ਦੱਤ ਬਣ ਕੇ ਆ ਕੇ ਲੱਕ ਤੇ ਲੱਤ ਰੱਖ ਕੇ ਬਹਿ ਜਾਂਦਾ ਸਾਡੇ ਘਰੇ ਆ ਕੇ ਜ਼ਬਰਦਸਤੀ ਨੂੰ ਰੋਕੋ। ਜਦੋਂ ਉਸ ਮੁੰਡੇ ਨੂੰ ਫੜਿਆ ਜਾ ਕੇ ਉਹਦੇ ਕੋਲੋਂ ਮੌਕੇ ਤੇ ਪਿਸਤੌਲ ਫੜਿਆ ਗਿਆ ਤੇ ਪੁਲਿਸ ਨੇ ਮੱਥੇ ਤੇ ਹੱਥ ਮਾਰ ਕੇ ਆਖਿਆ, ਉਹਨੇ ਆਖਿਆ ਕਿ ਸਾਡੇ ਮਾਲਖਾਨੇ ਦਾ ਪਿਸਤੌਲ ਤੇਰੇ ਕੋਲ ਕਿੱਥੋਂ ਆਇਆ? ਤੇ ਉਹਨੇ ਆਖਿਆ ਕਿ ਆਉਣਾ ਕਿੱਥੋਂ ਆ, ਜਿਹੜਾ ਉਹ ਮਾਲਖਾਨੇ ਦਾ ਇੰਚਾਰਜ ਆ ਫਲਾਣਾ ਸੋ ਥਾਣੇਦਾਰ, ਉਹਦੇ ਮੁੰਡੇ ਨੇ ਦਿੱਤਾ ਮੈਨੂੰ, ਮੈਂ ਇੰਨੇ 'ਚ ਖਰੀਦਿਆ। ਫਿਰ ਪਤਾ ਲੱਗਿਆ ਕਿ ਅਸਲ ਦੇ ਵਿੱਚ ਕਹਾਣੀ ਇਹ ਆ। ਕਹਾਣੀ ਇਹ ਸੀਗੀ ਕਿ ਜਿਹੜਾ ਉਹ ਥਾਣੇਦਾਰ ਮਾਲਖਾਨੇ ਦਾ ਇੰਚਾਰਜ ਸੀਗਾ, ਉਹਦਾ ਮੁੰਡਾ
ਤੇ ਮੁੰਡੇ ਦਾ ਕਜ਼ਨ ਬ੍ਰਦਰ, ਇਹਨਾਂ ਦੋਵਾਂ ਨੇ ਇੱਕ ਡੁਪਲੀਕੇਟ ਚਾਬੀ ਬਣਾਈ ਹੋਈ ਸੀ ਤੇ ਉੱਥੋਂ ਹਥਿਆਰ ਕੱਢ ਕੇ ਕੀਮਤੀ ਹਥਿਆਰ ਜਿਹੜੇ ਸੀ ਕੁਛ 1000 ਰੁਪਈਆਂ ਚ ਵੇਚੀ ਜਾਂਦੇ ਸੀਗੇ। ਇਸ ਤਰ੍ਹਾਂ ਮੁੱਠ ਲਾ ਕੇ ਉੱਥੋਂ ਅੱਗੇ ਵੇਚੀ ਜਾਂਦੇ ਸੀ। ਹੁਣ ਥਾਣੇਦਾਰ ਨੂੰ ਪਤਾ ਸੀ ਜਾਂ ਨਹੀਂ ਪਤਾ ਸੀਗਾ ਤਾਂ ਪਤਾ ਨਹੀਂ, ਪਰ ਉਹਨੂੰ ਹੁਣ ਪਤਾ ਲੱਗ ਜਾਣਾ ਨਾ ਜੋ ਉਹਨੇ ਕਰਤੂਤ ਕੀਤੀ ਜਾਂ ਕਰਤੂਤ ਕਰਵਾਈ ਆ। ਸੋ ਉਹਦੀ ਜ਼ਿੰਮੇਵਾਰੀ ਸੀਗੀ, ਉਹਨੇ ਕਿਉਂ ਨਹੀਂ ਧਿਆਨ ਰੱਖਿਆ, ਗਿਣਤੀ ਮਿਣਤੀ ਕਿਉਂ ਨਹੀਂ ਕੀਤੀ। ਹੁਣ ਕਸੂਤਾ ਫਸ ਗਿਆ, ਉਹ ਆਪ ਵੀ ਫੜਿਆ ਗਿਆ, ਮੁੰਡਾ ਵੀ ਫੜਿਆ ਗਿਆ, ਕਜ਼ਨ ਬ੍ਰਦਰ ਵੀ ਫੜਿਆ ਗਿਆ, ਤੇ ਉਹ ਜਿਹੜੇ ਲਾਂਗੜ ਭੁੰਗੜ ਖਰੀਦਣ ਵਾਲੇ ਸੀਗੇ ਉਹ ਵੀ ਫੜੇ ਗਏ ਆ। ਸੋ ਇਹ ਸਾਰੇ ਫੜੇ ਗਏ ਆ। ਪਰ ਪੁਲਿਸ ਲਈ ਚਿੰਤਾ ਵਾਲੀ ਗੱਲ ਇਹ ਆ ਕਿ ਮਾਲਖਾਨਿਆਂ ਚੋਂ ਜਿਸ ਤਰੀਕੇ ਨਾਲ ਹਥਿਆਰ ਚੋਰੀ ਹੋ ਜਾਂਦੇ ਆ, ਨਸ਼ਾ ਚੋਰੀ ਹੋ ਜਾਂਦਾ, ਇਹ ਕੰਮ ਜਿਹੜਾ ਆ ਪੁਲਿਸ ਨੂੰ ਬਹੁਤ ਮਹਿੰਗਾ ਪੈ ਸਕਦਾ। ਦੇਖੋ ਨਾ, ਜੇ ਇਹ ਹਥਿਆਰ ਕਿਸੇ ਪ੍ਰੋਫੈਸ਼ਨਲ ਕ੍ਰਿਮੀਨਲ ਕੋਲ ਆ ਜਾਂਦੇ ਤਾਂ ਉਹ ਬਹੁਤ ਕੁਛ ਕਰ ਸਕਦਾ ਸੀਗਾ। ਇੱਥੇ ਨਿੱਕੇ ਮੋਟੇ ਅਪਰਾਧੀ ਸੀਗੇ, ਸਾਰੇ ਦੇ ਸਾਰੇ ਦੱਸਦੇ ਆ ਫੜੇ ਗਏ, ਕੋਈ ਇੱਕਾ ਦੁੱਕਾ ਬਾਹਰ ਰਹਿ ਗਿਆ। ਪਰ ਜੇ ਹਥਿਆਰ ਕੋਈ ਉਹੋ ਜਿਹਾ ਬੰਦਾ ਲੈ ਜਾਂਦਾ ਤਾਂ ਕੁਛ ਵੀ ਵਾਪਰ ਸਕਦਾ ਸੀ। ਹੁਣ ਦੇਖੋ, ਜਿਹੜੇ ਬੰਦੇ ਨੇ ਪਿਸਤੌਲ ਜਮ੍ਹਾਂ ਕਰਾਇਆ, ਮੁੜ ਕੇ ਕਹਿਣਾ ਸੀਗਾ ਕਿ ਰਾਤ ਨੂੰ ਆਇਆ ਜੀ ਬਿਨਾਂ ਦੱਸੇ ਤੋਂ ਸਾਡੇ ਥਾਣੇ ਚੋਂ ਕੱਢ ਕੇ ਲੈ ਗਿਆ ਤੇ ਜਾ ਕੇ ਇਹਨੇ ਮਾਰ ਦਿੱਤੇ, ਮੁੜ ਕੇ ਲਾਇਸੈਂਸ ਵਾਲਾ ਘਿਰਿਆ ਫਿਰਦਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੁਲਿਸ ਨੂੰ ਥੋੜਾ ਜਿਹਾ ਹੁਣ ਵਿਚਾਰ ਕੇ ਚੱਲਣੀਆਂ ਚਾਹੀਦੀਆਂ। ਤੁਹਾਨੂੰ ਯਾਦ ਹੋਣਾ, ਹਰਿਆਣੇ 'ਚ ਵੀ ਇਹੋ ਜਿਹਾ ਇੱਕ ਲੋੜਾ ਵੱਜਾ ਸੀਗਾ। ਆ ਪਿੱਛੇ ਜੇ ਇੱਕ ਸੱਜਣ ਦਰਖਾਸਤ ਦੇਣ ਗਿਆ ਤੇ ਉਹਦੀ ਦਰਖਾਸਤ ਉਹਨਾਂ ਨੇ ਮਨਜ਼ੂਰ ਨਹੀਂ ਕੀਤੀ, ਲਿਖਾ ਪੱਤਰੀ 'ਚ ਉਹਨਾਂ ਨੇ ਬਹੁਤ ਦੇਰ ਕੀਤੀ ਤੇ ਉਹ ਅੱਕ ਕੇ ਰਾਤ ਨੂੰ ਗਿਆ ਤੇ ਰਾਤ ਨੂੰ ਜਾ ਕੇ ਉਹ ਸਾਰਾ ਥਾਣਾ ਹੀ ਸਾਫ਼ ਕਰ ਲਿਆ ਸੀਗਾ। ਸਾਰੇ ਥਾਣੇਦਾਰ ਦੀ ਵਰਦੀ, ਕਿਸੇ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਉਹ ਥਾਣੇਦਾਰ ਦੀ ਵਰਦੀ ਵੀ ਲਾ ਕੇ ਲੈ ਗਿਆ। ਪਤਾ ਨਹੀਂ ਕਿ ਲਾ ਕੇ ਟੰਗੀ ਸੀ ਉਹਨੇ ਕਿ ਟੰਗ ਤੋਂ ਹੀ ਲਾ ਕੇ ਲੈ ਗਿਆ। ਸੋ ਸਾਰਾ ਕੁਝ ਵਲੇਟ ਕੇ ਇੱਥੋਂ ਤੱਕ ਕਿ ਰੋਜ਼ਨਾਮਚਾ ਵੀ ਲੈ ਗਿਆ ਸੀਗਾ। ਸੋ ਪੁਲਿਸ ਨੂੰ ਥੋੜਾ ਜਿਹਾ ਚੁਕੰਨਾ ਹੋ ਕੇ ਚੱਲਣ ਦੀ ਜ਼ਰੂਰਤ ਹੈ। ਔਰ ਮਾਲਖਾਨਿਆਂ ਦਾ ਹਾਲ ਦੇਖੋ ਕਿ ਇੱਕ ਬੰਦੇ ਕੋਲ ਚਾਬੀ ਹੈ ਦਾ ਮਤਲਬ ਇਹ ਤਾਂ ਨਹੀਂ ਗਾ ਕਿ ਕਿਸੇ ਨੇ ਚੈੱਕ ਹੀ ਨਹੀਂ ਕਰਨਾ। ਮਾਲਖਾਨਿਆਂ ਨੂੰ ਸਮੇਂ ਦਰ ਸਮੇਂ ਚੈੱਕ ਕਰਨਾ ਚਾਹੀਦਾ। ਔਰ ਜੇ ਮੇਰੇ ਖਿਆਲ ਦੇ ਨਾਲ ਸਾਰੇ ਥਾਣਿਆਂ ਦਾ ਮਾਲਖਾਨਾ ਚੈੱਕ ਕੀਤਾ ਜਾਵੇ ਤਾਂ ਇਸ ਮਾਲਖਾਨੇ ਦੇ ਖਾਨਿਆਂ ਚੋਂ ਬਹੁਤ ਕੁਛ ਹੈ ਜਿਹੜਾ ਉਹਦਾ ਖਾਨਾ ਖਰਾਬ ਹੋ ਚੁੱਕਾ ਹੋਏਗਾ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਹੁਣ ਹੱਦ ਹੀ ਹੋ ਗਈ, ਕਹਿੰਦੇ ਜੇਲ੍ਹ ਚੋਂ ਟੂਰਨਾਮੈਂਟ ਜਿਤਾਉਣ ਦਾ ਮਾਮਲਾ ਸਾਹਮਣੇ ਆਇਆ। ਦੇਖੋ, ਇਹ ਰਿਪੋਰਟ ਜਿਹੜੀ ਅੱਜ ਆਈ ਹੈ ਨਾ, ਮੀਡੀਆ ਰਿਪੋਰਟ, ਵਾਕਈ ਹੈਰਾਨ ਕਰਦੀ ਹੈ। ਵੈਸੇ ਤੇ ਕੱਲ ਨੂੰ ਛਪੂਗੀ ਅਖਬਾਰਾਂ 'ਚ, ਕਿਉਂਕਿ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਇਸ ਰਿਪੋਰਟ ਨੇ ਇਸ ਕਰਕੇ ਚੱਕਰਾਂ 'ਚ ਪਾ ਦਿੱਤਾ ਹੈ ਕਿ ਇਹ ਵੀ ਹੋ ਸਕਦਾ ਕਿ ਜੇਲ੍ਹਾਂ ਦੇ ਵਿੱਚ ਬੈਠਾ ਕੋਈ ਬੰਦਾ ਇੱਥੇ ਟੂਰਨਾਮੈਂਟਾਂ ਦਾ ਫੈਸਲਾ ਕਰ ਦੇਵੇ, ਮੈਚਾਂ ਦਾ ਵੀ ਫੈਸਲਾ ਕਰ ਦੇਵੇ। ਅਸੀਂ ਉਹ ਕ੍ਰਿਕਟ ਦੇ ਵਿੱਚ ਤੇ ਸੱਟੇਬਾਜ਼ੀ ਹੁੰਦੀ ਵੇਖੀ ਹੈ, ਪਰ ਉਹਦੇ ਲਈ ਦਾਊਦ ਇਬਰਾਹਿਮ ਸ਼ਾਰਜਾ ਦੇ ਸਟੇਡੀਅਮ 'ਚ ਕਈ ਵਾਰ ਖੁਦ ਵੀ ਚੱਲ ਕੇ ਆਉਂਦਾ ਹੁੰਦਾ ਸੀਗਾ, ਜਾਂ ਉਹ ਟੈਲੀਫੋਨ ਕਰਦੇ ਹੁੰਦੇ ਸੀਗੇ। ਇੰਨਾ ਕੁ ਤਕੱਲਫ ਤੇ ਉਹ ਵੀ ਕਰਦੇ ਹੁੰਦੇ ਸੀ। ਸਾਡੇ ਇੱਥੋਂ ਦੇ ਜਿਹੜੇ ਗਰੋਹਬਾਜ਼ ਆ ਉਹਨਾਂ ਦੀ ਤੇ ਇੰਨੀ ਮੌਜ ਆ ਕਿ ਜੇਲ੍ਹ ਦੇ ਵਿੱਚ ਬੈਠੇ ਹੀ ਮੈਚ ਜਿਤਾ ਦਿੰਦੇ ਆ। ਸੋ ਇਹ ਜਿਹੜਾ ਮਾਮਲਾ ਨਿਕਲਿਆ, ਜਗਰਾਉਂ ਇਲਾਕੇ ਦਾ ਕੋਈ ਗਰੋਹਬਾਜ਼ ਆ ਜਿਹੜਾ ਸੰਗਰੂਰ ਜੇਲ੍ਹ ਦੇ ਵਿੱਚ ਨਜ਼ਰ ਬੰਦ ਹੈ ਇਸ ਸਮੇਂ, ਉਹਦਾ ਇੱਕ ਹੋਰ ਸਾਥੀ ਆ ਉਹਦੇ ਨਾਲ ਰਲ ਕੇ ਉਹ ਕੋਈ ਕਬੱਡੀ ਅਕੈਡਮੀ ਚਲਾਉਂਦਾ ਹੈ। ਤੇ ਕਮਾਲ ਦੀ ਗੱਲ ਇਹ ਆ ਕਿ ਜਿੱਥੇ ਵੀ ਉਹ ਟੀਮ ਖੇਡਣ ਜਾਂਦੀ ਸੀਗੀ ਉੱਥੇ ਪਿੱਛੇ ਨਾਲ ਟੈਲੀਫੋਨ ਆ ਜਾਂਦਾ ਸੀਗਾ ਕਿ ਫਲਾਣਾ ਸਿੰਘ ਦਾ ਫੋਨ ਆ ਗਿਆ, ਏਦਾਂ ਕਰੋ ਵੀ ਮੈਚ ਛੱਡ ਕੇ ਤੇ ਨੱਠ ਜਾਓ, ਨਹੀਂ ਤੇ ਫਿਰ ਭੁੱਗੀ ਕਾਇਮ ਕਰ ਦਿਆਂਗੇ। ਤੇ ਦੂਜੀ ਟੀਮ ਦੀਆਂ ਤਰੇਲੀਆਂ ਛੁੱਟ ਜਾਂਦੀਆਂ ਸੀ ਕਿ ਅਸੀਂ ਜੇ ਮੈਚ ਜਿੱਤ ਗਿਆ ਤੇ ਉੱਥੇ ਕਿਸੇ ਪੁਲੀ ਤੇ ਖਿਲਾਰ ਕੇ ਸਾਡੀਆਂ ਦੋਵੇਂ ਟੰਗਾਂ ਤੋੜ ਦਿੱਤੀਆਂ ਤੇ ਟੀਮ ਫਿਰ ਕਾਹਦੀ ਆ, ਟੀਮ ਦੀਆਂ ਜੇ ਟੰਗਾਂ ਹੀ ਟੁੱਟ ਗਈਆਂ। ਸੋ ਜਦੋਂ ਕੀ ਲੈਣਾ, ਗੁਰਦੇ ਖੜਾ ਤੋਂ ਚੁੱਪ ਕਰਕੇ ਲੰਘ ਜਾਓ, ਅਗਲੇ ਟੂਰਨਾਮੈਂਟ ਖੇਡ ਲਵਾਂਗੇ। ਸੋ ਦੱਸਦੇ ਕਿ ਇਸ ਤਰ੍ਹਾਂ ਕਰਕੇ ਕਈ ਮੈਚਾਂ ਦੇ ਫੈਸਲੇ ਹੁੰਦੇ ਸੀ, ਟੂਰਨਾਮੈਂਟ ਦੇ ਵੀ ਹੁੰਦੇ ਹੋਣਗੇ, ਪਰ ਹੌਲੀ ਇਹ ਗੱਲ ਪੁਲਿਸ ਕੋਲ ਗਈ ਕਿਉਂਕਿ ਇਸ ਸਮੇਂ ਇੱਥੇ ਟੂਰਨਾਮੈਂਟਾਂ ਦਾ ਸੀਜ਼ਨ ਚੱਲਦਾ ਪਿਆ। ਤਾਂ ਕਿਤੇ ਕੋਈ ਧਮਕੀ ਗਈ ਹੋਊਗੀ, ਥ੍ਰੈਟ ਗਈ ਹੋਊਗੀ, ਤਾਂ ਉਹ ਸ਼ਿਕਾਇਤ ਪੁਲਿਸ ਕੋਲ ਗਈ। ਫਿਰ ਪੁਲਿਸ ਨੇ ਉੱਥੋਂ ਜੇਲ੍ਹ ਦੇ ਵਿੱਚੋਂ ਉਹ ਗਰੋਹਬਾਜ਼ ਰਿਮਾਂਡ ਤੇ ਲਿਆਂਦਾ, ਪੁੱਛਗਿੱਛ ਕੀਤੀ ਕਿ ਸਾਫ਼ ਉਹਨੇ ਦੱਸ ਦਿੱਤਾ ਕਿ ਹਾਂ ਮੈਂ ਟੈਲੀਫੋਨ ਦੇ ਰਾਹੀਂ ਇਹ ਸਾਰਾ ਕੁਛ ਕਰਵਾਉਣਾ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਕੀ ਆ। 2 ਦਿਨ ਪਹਿਲਾਂ ਬਠਿੰਡੇ ਉਹ ਖਬਰ ਆਈ ਸੀਗੀ ਕਿ ਉੱਥੋਂ ਫਰੌਤੀ ਮੰਗੀ ਗਈ ਜੇਲ੍ਹ ਦੇ ਵਿੱਚੋਂ ਟੈਲੀਫੋਨ ਤੇ। ਪਰ ਹਾਂਗਕਾਂਗ ਦੇ ਵਿੱਚ ISD ਕਾਲਾਂ ਹੁੰਦੀਆਂ ਰਹੀਆਂ ਬਠਿੰਡਾ ਜੇਲ੍ਹ ਚੋਂ। ਬਠਿੰਡਾ ਜੇਲ੍ਹ ਉਹੀ ਜੇਲ੍ਹ ਆ ਜਿਹਦੇ ਵਿੱਚ ਇੱਕ ਵਾਰੀ ਇੱਕ ਗੈਂਗਸਟਰ ਨੇ ਵਿਰੋਧੀ ਧਿਰ ਦੇ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਸੀਗੀ, ਯਾਨੀ ਪਿਸਤੌਲ ਵੀ ਅੰਦਰ ਪਹੁੰਚ ਗਏ। ਇੱਥੇ ਇੱਕ ਵਾਰੀ ਬਠਿੰਡੇ ਜੇਲ੍ਹ ਦੇ ਵਿੱਚ ਹੀ ਸਪਾਰੀ ਦੇ ਕੇ ਅੰਦਰ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਨੰਗਿਆ ਕਰਕੇ ਕੁੱਟਿਆ ਸੀ ਗਰੋਹਬਾਜ਼ਾਂ ਨੇ। ਜੇਲ੍ਹਾਂ 'ਚ ਚੱਲਦਾ ਕੀ ਹੈ,
ਸਮਝ ਤੋਂ ਪਰੇ ਦੀ ਗੱਲ ਹੈ। ਅੰਦਰੋਂ ਹੀ ਨੈਕਸਸ ਚੱਲੀ ਜਾਂਦੇ, ਅੰਦਰੋਂ ਹੀ ਫਰੌਤੀਆਂ ਮੰਗੀਆਂ ਜਾ ਰਹੀਆਂ, ਅੰਦਰੋਂ ਹੀ ਵਸੂਲੀਆਂ ਕੀਤੀਆਂ ਜਾ ਰਹੀਆਂ। ਜੇਲਾਂ ਨਾ ਹੋ ਗਈਆਂ, ਇਹ ਤੇ ਕਲੱਬ ਬਣ ਗਏ ਆ। ਰੋਕਣਾ ਚਾਹੀਦਾ। ਪਰ ਦੇਖੋ ਇਹਨਾਂ ਦੇ ਕੋਲੋਂ ਹੁਣ ਤੱਕ ਇਹ ਵੀ ਨਹੀਂ ਸਰਿਆ ਕਿ ਅਸੀਂ ਆਪਣੇ ਜਿਹੜੇ ਜੈਮਰ ਲਾਏ ਆ ਉਹਨਾਂ ਨੂੰ ਹੀ ਅਪਡੇਟ ਕਰ ਲਈਏ। ਉਹ 2G 'ਚ ਫਿਰਦੇ ਆ। ਮੈਨੂੰ ਲੱਗਦਾ ਜਦੋਂ ਉਹਨੂੰ ਇਹਨਾਂ ਨੇ 4G 'ਚ ਆਉਣਾ ਤੇ ਜਿਹੜੇ ਗਰੋਹਬਾਜ਼ ਉਹਨਾਂ ਨੇ 5G 'ਚ ਚਲੇ ਜਾਣਾ, ਕਿਉਂਕਿ 5G ਵੀ ਇੰਡੀਆ 'ਚ ਆਉਣ ਵਾਲਾ। ਸੋ ਉਹਦੀ ਜ਼ਰੂਰਤ ਹੈ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ। ਪਰ ਵੈਸੇ ਜੇ ਆਹ ਹਾਲ ਰਿਹਾ ਨਾ, ਦੇਖੋ ਕਿਸੇ ਦਿਨ ਇੱਦਾਂ ਦਾ ਆਲਮ ਬਣ ਜਾਣਾ ਜੇਲ੍ਹਾਂ ਦਾ, ਘਰ ਵਾਲਿਆਂ ਨੇ ਜਾਣਾ ਕਰਨਾ ਕਿ ਅਸੀਂ ਮੁਲਾਕਾਤ ਨੂੰ ਆਏ ਤੇ ਅੱਗੋਂ ਜੇਲ੍ਹ ਵਾਲਿਆਂ ਕਹਿਣਾ ਕਿ ਦੇਖ ਲਓ ਕਾਕਾ ਟੂਰਨਾਮੈਂਟ 'ਚ ਸ਼ੀਲਡ ਫੜਨ ਗਿਆ, ਉਹਦੇ ਨਾਲ ਦਾ ਜਿਹੜਾ ਉਹ ਬਾਜ਼ਾਰ 'ਚ ਗਰਾਈ ਕਰਨ ਗਿਆ 20-25 ਮਿੰਟਾਂ ਤੱਕ ਆ ਜਾਂਦਾ। ਜੀ ਜੀ। ਅਗਲੀ ਕਹਿੰਦੇ ਗੱਲ ਕਰੀਏ ਦਿੱਲੀ ਦੇ ਵਿੱਚ ਜਿਹੜੇ ਸ਼ਿਕਲੀ ਘਰ ਸਿੱਖਾਂ ਦੇ ਧਰਮ ਪਰਿਵਰਤਨ ਦਾ ਮਾਮਲਾ ਕਾਫੀ ਭਖ ਗਿਆ। ਦੇਖੋ ਇਹ ਮਾਮਲਾ ਚੁੱਕਿਆ ਇਹਨਾਂ ਨੇ ਸਿਰਸਾ ਸਾਹਿਬ ਹੋਰਾਂ ਨੇ, ਔਰ ਇੱਕ ਮੀਡੀਆ ਦੇ ਵਿੱਚ ਰਿਪੋਰਟ ਛਪੀ ਸੀਗੀ। ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀਗਾ ਕਿ 2-3 ਇਲਾਕੇ ਆ ਦਿੱਲੀ ਦੇ ਪਾਰਟੀਕੂਲਰ, ਉਹਨਾਂ ਇਲਾਕਿਆਂ ਦੇ ਵਿੱਚ ਜਿੱਦਾਂ ਸੁਲਤਾਨਪੁਰੀ, ਕਲਿਆਣਪੁਰੀ ਵਗੈਰਾ, ਉਹਨਾਂ ਇਲਾਕਿਆਂ ਦੇ ਵਿੱਚ ਸ਼ਿਕਲੀਗਰ ਸਿੱਖਾਂ ਦਾ ਧਰਮ ਪਰਿਵਰਤਨ ਕਰਾਇਆ ਗਿਆ। ਔਰ 100 ਤੋਂ ਜ਼ਿਆਦਾ ਇਸ ਤਰ੍ਹਾਂ ਦੇ ਸਿੱਖ ਸੀਗੇ ਜਿਨ੍ਹਾਂ ਦਾ ਧਰਮ ਪਰਿਵਰਤਨ ਕਰਾਇਆ ਗਿਆ। ਔਰ ਇਹਦੇ ਵਿੱਚ ਮਾਲੀ ਉਹਨਾਂ ਨੂੰ ਸਹਾਇਤਾ ਦਿੱਤੀ ਗਈ ਹੈ, ਜਾਂ ਕਹਿ ਲਈਏ ਕਿ ਲਾਲਚ ਦਿੱਤਾ ਗਿਆ, ਪ੍ਰਲੋਭਨ ਦਿੱਤਾ ਗਿਆ, ਔਰ ਦਿੱਤਾ ਗਿਆ ਗੌਡ ਦੇ ਨਾਂ ਤੇ ਕਿ ਇਹ ਰੱਬੀ ਇਮਦਾਦ ਆ, ਇਹਦੇ ਵਿੱਚ ਕੋਈ ਬੰਦਾ ਕੋਈ ਤੁਹਾਡੇ ਤੇ ਅਹਿਸਾਨ ਨਹੀਂ ਕਰਦਾ ਪਿਆ, ਇਹ ਤੇ ਇਲਾਹੀ ਇਮਦਾਦ ਆ, ਤੁਸੀਂ ਇਸ ਨੂੰ ਸਵੀਕਾਰ ਕਰੋ, ਪ੍ਰਵਾਨ ਕਰੋ ਤੇ ਕਿੱਧਰ ਨੂੰ ਆਓ। ਹੁਣ ਇਹ ਮਾਮਲਾ ਪੁਲਿਸ ਕੋਲੇ ਚਲੇ ਗਿਆ। ਹਾਲਾਂਕਿ ਪੁਲਿਸ ਪੁਸ਼ਟੀ ਨਹੀਂ ਕਰਦੀ ਪਈ, ਪਰ ਅੰਦਰ ਖਾਤੇ ਇਹ ਦੱਸਦੇ ਕਿ ਪੁਲਿਸ ਵਾਲੇ ਜਿਹੜੇ ਸਿਵਲ ਕੱਪੜਿਆਂ 'ਚ ਉਹਨਾਂ ਬਸਤੀਆਂ 'ਚ ਜਾ ਕੇ ਪੁੱਛ ਪੜਤਾਲ ਕਰਦੇ ਪਏ ਕਿ ਕੀ ਮਾਜਰਾ ਇਸੇ ਤਰ੍ਹਾਂ ਦਾ ਹੈ। ਪਰ ਉਧਰ ਦੂਸਰੇ ਪਾਸੇ ਇੱਕ ਸ਼ਿਕਲੀਗਰ ਵੈਲਫੇਅਰ ਸੁਸਾਇਟੀ ਹੈ ਜਿਹੜੀ, ਉਹਦਾ ਪ੍ਰੈਜ਼ੀਡੈਂਟ ਹੈ ਪੱਪੂ ਸਿੰਘ ਕੋਈ, ਉਹ ਇਸ ਗੱਲ ਦੀ ਪੁਸ਼ਟੀ ਕਰਦਾ ਕਿ ਇੱਥੇ ਪੈਸੇ ਵੰਡੇ ਗਏ ਸਨ ਔਰ 50-50 ਹਜ਼ਾਰ ਰੁਪਇਆ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਜਿਹੜੇ ਸ਼ਿਕਲੀਗਰ ਸਿੱਖ ਸੀਗੇ ਉਹ ਕਨਵਰਟ ਹੋ ਕੇ ਈਸਾਈ ਬਣੇ ਆ, ਔਰ ਇਹਨਾਂ ਦੀ ਗਿਣਤੀ 100 ਦੱਸੀ ਜਾ ਰਹੀ। ਹੁਣ ਪਤਾ ਨਹੀਂ 100 ਪਰਿਵਾਰ ਆ ਜਾਂ 100 ਸਿੱਖ ਆ, ਪਰ ਜੋ ਵੀ ਆ, ਚਾਹੇ ਇੱਕ ਆ ਚਾਹੇ ਉੱਥੇ 100 ਸਿੱਖ ਆ, ਜੇ ਇਸ ਤਰ੍ਹਾਂ ਪੈਸੇ ਦੇ ਕੇ ਧਰਮ ਪਰਿਵਰਤਨ ਕਰਾਇਆ ਜਾਂਦਾ ਔਰ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਾਇਆ ਜਾਂਦਾ ਕਿ ਇਲਾਹੀ ਇਮਦਾਦ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਮਾਜਰਾ ਬਹੁਤ ਗਲਤ ਆ। ਔਰ ਇੱਥੇ ਇੱਕ ਚਿੰਤਾ ਹੋਰ ਵੀ ਕਰਨ ਦੀ ਜ਼ਰੂਰਤ ਆ। ਦੇਖੋ ਤਾਂ ਕਿਉਂਕਿ ਦਿੱਲੀ ਹੈ ਜਿਹੜਾ, ਦਿੱਲੀ ਪੰਜਾਬ ਨਹੀਂ ਹੈ। ਪੰਜਾਬ ਦੇ ਵਿੱਚ ਸਾਡੇ ਇੱਥੇ ਹੋ ਜਾਂਦੇ ਕਨਵਰਟ, ਕੋਈ ਰੌਲਾ ਨਹੀਂ ਪੈਂਦਾ ਕਿਉਂਕਿ ਇੱਥੇ ਥੋੜਾ ਜਿਹਾ ਮਾਹੌਲ ਖੁੱਲਾ। ਪਰ ਦਿੱਲੀ ਦੇ ਵਿੱਚ ਜੇ ਭਗਵਿਆਂ ਦੇ ਹੱਥ ਇਹ ਗੱਲ ਲੱਗ ਗਈ, ਉਹਨਾਂ ਨੇ ਕੋਈ ਇੱਥੇ ਫਸਾਦ ਕਰ ਦਿੱਤਾ ਕਿ ਇਹ 3 ਧਿਰੀ ਬਵਾਲ ਬਣ ਜਾਣਾ, ਸਿੱਖਾਂ ਨੇ ਵੀ ਵਿੱਚ ਘੜੀਸੇ ਜਾਣਾ। ਸੋ ਮਾਜਰਾ ਬਹੁਤ ਸੈਂਸਿਟਿਵ ਹੈ, ਮਾਮਲਾ ਬਹੁਤ ਸੈਂਸਿਟਿਵ ਹੈ। ਉੱਥੋਂ ਦੀ ਪੁਲਿਸ ਹੁਣ ਪੁਸ਼ਟੀ ਨਹੀਂ ਕਰਦੀ ਪਈ, ਪਰ ਮੇਰੇ ਖਿਆਲ ਦੇ ਨਾਲ ਭਾਵੇਂ ਪੁਸ਼ਟੀ ਨਾ ਕਰੇ ਪਰ ਐਕਸ਼ਨ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਉੱਥੇ ਦੱਸਦੇ ਆ ਕਿ ਮਿਸ਼ਨਰੀਆਂ ਨੇ ਪੱਕਾ ਹੀ ਅਡਾ ਜਮਾਇਆ ਹੋਇਆ, 2-3 ਕਮਰੇ ਕਿਰਾਏ ਤੇ ਲਏ ਆ, ਉਹ ਸਾਰਾ ਦਿਨ ਉਹੀ ਕੰਮ ਕਰਦੇ ਆ। ਤਾਂ ਜ਼ਰੂਰਤ ਇਸੇ ਗੱਲ ਦੀ ਹੈ ਕਿ ਆਪਣੇ ਧਰਮ ਦਾ ਪ੍ਰਚਾਰ ਤੇ ਉਹ ਬੇਸ਼ੱਕ ਕਰੀ ਜਾਣ, ਪਰ ਜਿਸ ਤਰੀਕੇ ਨਾਲ ਖਿੱਚੀ ਜਾਂਦੇ ਆ ਆਪਣੇ ਧਰਮ ਨੂੰ ਇਸ ਤਰ੍ਹਾਂ ਲਾਲਚ ਦੇ ਕੇ, ਲੋਭ ਦੇ ਕੇ, ਤਾਂ ਇਹ ਨਾ ਸਿਰਫ ਇੱਕ ਤਰ੍ਹਾਂ ਨਾਲ ਗੁੰਮਰਾਹ ਕਰਕੇ ਧਰਮ ਪਰਿਵਰਤਨ ਦਾ ਮਾਮਲਾ ਹੈ, ਬਲਕਿ ਕੱਲ ਨੂੰ ਕੋਈ ਵੱਡਾ ਪੁਆੜਾ ਵੀ ਬਣ ਸਕਦਾ। ਸੋ ਪੁਲਿਸ ਨੂੰ ਇੱਥੇ ਚੁਕੰਨੀ ਹੋ ਕੇ ਕੰਮ ਕਰਨਾ ਚਾਹੀਦਾ। ਔਰ ਜਿਹੜੇ ਆ ਸਿੱਖ ਆਗੂ ਆ, ਥੋੜਾ ਜਿਹਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ। ਇਹ ਜਿਹੜੇ ਸ਼ਿਕਲੀਗਰ ਸਿੱਖ ਆ, ਜਦੋਂ ਇਹੋ ਜਿਹਾ ਮੌਕਾ ਆਉਂਦਾ ਉਦੋਂ ਤਾਂ ਇਹਨਾਂ ਦੇ ਆਪਣੇ ਸ਼ਿਕਲੀਗਰ ਸਿੱਖ ਬਣ ਜਾਂਦੇ ਆ, ਤੇ ਜਦੋਂ ਵਿਚਾਰੇ ਉਹ ਮੁਸੀਬਤ ਕਿਸੇ 'ਚ ਫਸ ਜਾਂਦੇ, ਵੈਸੇ ਤੇ ਉਹਨਾਂ ਦੀ ਮੁਸੀਬਤ ਜ਼ਿੰਦਗੀ ਉਹ ਇੱਕ ਮੁਸੀਬਤ ਆ, ਕਿਉਂਕਿ ਸਾਰੀ ਉਮਰ ਉਹਨਾਂ ਨੇ ਇਸੇ ਤਰ੍ਹਾਂ ਟੱਪਰੀ ਬੱਸਾਂ ਨੂੰ ਲਗਭਗ ਕੱਟਣੀ ਹੁੰਦੀ ਆ। ਤਾਂ ਜਦੋਂ ਕਿਸੇ ਮੁਸੀਬਤ 'ਚ ਫਸ ਜਾਂਦੇ ਆ, ਜਿਵੇਂ ਮੱਧ ਪ੍ਰਦੇਸ਼ 'ਚ ਫਸ ਗਏ ਸਨ, ਉੱਥੋਂ ਦੀ ਸਰਕਾਰ ਨੇ ਜ਼ਬਰਦਸਤੀ ਉਹਨਾਂ ਨੂੰ ਅੰਦਰ ਸੁੱਟ ਦਿੱਤਾ ਸੀ ਕਿ ਹਥਿਆਰ ਬਣਾਉਂਦੇ ਆ, ਤਾਂ ਉਹੋ ਜਿਹੇ ਮੌਕੇ ਤੇ ਵੀ ਇਹੋ ਜਿਹੇ ਜਿਹੜੇ ਸਿੱਖ ਆਗੂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਔਰ ਮੈਂ ਤਾਂ ਕਹਿੰਦਾ ਕਿ ਇਹਨਾਂ ਦੇ ਬੱਚਿਆਂ ਨੂੰ ਬਿਹਤਰ ਤਾਲੀਮ ਦੇਣੀ ਚਾਹੀਦੀ। ਜੇ ਤੁਸੀਂ ਇਹਨਾਂ ਨੂੰ ਆਪਣੇ ਮੰਨਦੇ ਹੋ ਤਾਂ ਫਿਰ ਆਪਣੇ ਬੱਚਿਆਂ ਨੂੰ ਚੰਗਾ ਪੜ੍ਹਾ ਲਿਖਾਓ, ਉਹਨਾਂ ਦਾ ਵੀ ਹੱਕ ਬਣਦਾ ਕਿ ਉਹ ਬਰੋਬਰ ਆ ਕੇ ਤੁਹਾਡੇ ਖੜ ਸਕਣ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਗੱਲ ਕਰ ਲਈਏ, SGPC ਦੇ ਮੈਂਬਰ ਰਹੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਮੈਂਬਰ ਰਹੇ ਸੁਰਜੀਤ ਸਿੰਘ ਕਾਲਾ ਬੁੱਲਾ ਚੱਲ ਵਸੇ। ਇਹਨਾਂ ਦਾ ਬਹੁਤ ਦੁੱਖ ਹੋਇਆ ਜੀ। ਬੜੇ ਸ਼ਾਨਦਾਰ ਆਦਮੀ ਸਨ, ਬਹੁਤ ਸ਼ਾਨਦਾਰ ਆਦਮੀ, ਬੜੇ ਸ਼ਾਂਤ ਚਿੱਤ, ਨਿਮਰ ਆਦਮੀ ਸਨ, ਕਦੇ ਵੱਧ ਘੱਟ ਨਹੀਂ ਕੀਤੀ। ਉਦੋਂ ਤੁਹਾਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਆ ਜਿਹੜੇ ਥੋੜੇ ਜਿਹੇ ਉਹ ਤੱਕੇ ਹੋ ਜਾਂਦੇ, ਕਈ ਵਾਰ ਕਾਲੇ ਪੈ ਜਾਂਦੇ ਆ,
पर ये सरजीत सिंह काला बुला कदे इस तरह गर्म नहीं सी होया। बड़ा सोच समझ के बोलने वाला व्यक्ति सीगा, पढ़िया लिखिया व्यक्ति सीगा। और त्रासदी देखो टब्बर दे नाल किस तरह दी वापरी आ कि 22 तरीक नूं इन्हां दे भराता सरदार बलविंदर सिंह ਉਹ ਚਲਾਣਾ ਕਰਦੇ ਸਨ ਤੇ ਉਹਨਾਂ ਦੇ ਵਿਯੋਗ ਦੇ ਵਿੱਚ ਹੀ ਇਹਨਾਂ ਨੂੰ ਹਾਰਟ ਅਟੈਕ ਹੋਇਆ। ਫਿਰ ਲੁਧਿਆਣੇ ਲਿਜਾਇਆ ਗਿਆ, ਵੈਸੇ ਉਮਰ ਤੇ ਕੋਈ ਨਹੀਂ, ਬੜੀ ਫਿੱਟ ਫਾਟ ਸੀਗੀ, ਪਰ ਉਹ ਵਿਯੋਗ ਦਿਲ ਤੇ ਲੱਗ ਗਿਆ ਤਾਂ ਇਲਾਜ ਦੇ ਦੌਰਾਨ ਹੀ ਅੱਜ ਇਹ ਸਵਾਸ ਤਿਆਗ ਗਏ ਆ ਸਾਰੇ। ਸੋ ਬਹੁਤ ਬਹੁਤ ਦੁੱਖ ਵਾਲੀ ਗੱਲ ਹੈ। ਔਰ ਕਮਾਲ ਦੀ ਗੱਲ ਹੈ ਕਿ ਜਿਹੜੇ ਸਿਆਸੀ ਵਿਰੋਧੀ ਆ ਇਹਨਾਂ ਦੇ ਜਾਂ ਵਿਚਾਰਕ ਵਿਰੋਧੀ ਆ ਉਹ ਵੀ ਸਰਜੀਤ ਸਿੰਘ ਕਾਲਾ ਬੁੱਲਾ ਦੀ ਸ਼ਖਸੀਅਤ ਦੇ ਗੁਣਗਾਨ ਕਰਦੇ ਪਏ ਆ। ਸਭ ਤੋਂ ਵੱਡੀ ਪ੍ਰਾਪਤੀ ਇਹੋ ਹੀ ਹੁੰਦੀ ਹੈ ਕਿ ਵਿਰੋਧੀ ਵੀ ਤੁਹਾਡਾ ਅਫਸੋਸ ਕਰਨ। ਤਾਂ ਮੇਰੇ ਖਿਆਲ ਦੇ ਨਾਲ ਕਾਲਾ ਬੁੱਲਾ ਸਾਹਿਬ ਦੀ ਇਹੀ ਪ੍ਰਾਪਤੀ ਸੀ। ਤਾਂ ਫਿਰ खालिद शरीफ ने जिन्हें कहा सीगा ना कि बेशरा कुछ इस अदात से कि रुत ही बदल गई, एक शख्स सारे शहर को वीरान कर गया। सो एक शहर अज यह लगता कि जिदा बहुत बड़ा शहर ही वीरान कर गया। सरजीत सिंह काला बुला बहुत ਵਧੀਆ ਸੁਚੱਜਾ ਆਦਮੀ ਸੀਗਾ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਟਰੱਕ ਡਰਾਈਵਰਜ਼ ਅਤੇ ਕੰਪਨੀਆਂ ਧਿਆਨ ਦੇਣ, ਤੁਹਾਡੇ ਲਈ ਪੇਸ਼ ਕਰਦੇ ਹਾਂ ਭਰੋਸੇਮੰਦ ਅਤੇ ਸਭ ਤੋਂ ਉન્નਤ ਇਲੈਕਟ੍ਰੋਨਿਕ ਲੌਗਬੁੱਕ ਸੋਲਿਊਸ਼ਨ ELDMandate.biz BIZ ਦੇ ਉੱਤੇ, ਚਾਹੇ ਹੋਵੇ ELD ਜਾਂ AOBRD। ਇਹਨਾਂ ਦਾ ਬੰਡਲਡ ਪੈਕੇਜ ਜਿਸ ਵਿੱਚ ELD ਹਾਰਡਵੇਅਰ ਦੇ ਨਾਲ HOS GPS ਟਰੈਕਿੰਗ, IFTA